ਤੇ ਚੱਕ ਕਲਾਲ ਦੇ ਆਸ-ਪਾਸ ਦੇ ਪਿੰਡ ਥੋੜਾ ਜਿਹਾ ਦੱਸ ਦਿਓ ਸਾਨੂੰ। ਚੱਕ ਕਲਾਲ ਦੇ ਆਸੇ ਪਾਸੇ ਮਜਾਰੀ ਸੀ, ਮਜਾਰੀ, ਚੰਗਾ ਜੀ, ਤੇ ਗੋਸਲਾਂ ਸੀਗੀਆਂ, ਸੂਤਰਾਂ ਸੀ, ਚੰਗਾ ਜੀ, ਤੇ ਇੱਧਰ ਖਾਨਾ ਸੀ, ਅੱਛਾ, ਬਤੁੱਲੀ ਸੀ, ਅੱਛਾ ਜੀ, ਇਹ ਪਿੰਡ ਨੇੜੇ ਮੱਲੂ ਪੋਤਾ ਸੀ, ਅੱਛਾ ਜੀ, ਇਹ ਨੇੜੇ ਨੇੜੇ ਦੇ ਪਿੰਡ ਸੀਗੇ ਸਾਰੇ। ਚੰਗਾ ਜੀ। ਉਹਨਾਂ ਕੋਲ ਕੋਈ ਗਰੀਬ ਬੱਚਾ ਚੱਲ ਜਾਏ, ਹਾਂਜੀ, ਉਹਨਾਂ ਨੇ ਕਹਿਣਾ ਪੈਸੇ ਬੱਚਾ ਫੇਰ ਆ ਜਾਣਗੇ, ਕਿਤਾਬਾਂ ਲੈ ਜਾ। ਅੱਛਾ ਜੀ, ਅਤਾ ਮੁਹੰਮਦ ਤੇ ਦੂਜਾ ਨਾਂ ਅਬਦਰ ਨਾ, ਇਹਨੇ ਚੰਗੇ ਬੰਦੇ ਸੀਗੇ, ਇੰਨੇ ਚੰਗੇ ਬੰਦੇ ਸੀਗੇ। ਅੱਛਾ, ਤੇ ਉਹ ਫਿਰ ਲਾਹੌਰ ਸ਼ਹਿਰ ਚਲੇ ਗਏ। ਅੱਛਾ, ਤੇ ਲਾਹੌਰ ਉਹਨਾਂ ਲੋਕ ਕਹਿੰਦੇ ਸੀ ਤੁਸੀਂ ਜਾਓ ਨਹੀਂ, ਰੁਕਦੇ ਸੀ ਲੋਕੀਆਂ। ਤੇ ਤੁਹਾਡੇ ਦੋਸਤ ਹਾਨੀ ਸੀਗੇ ਮੁਸਲਮਾਨਾਂ ਦੇ ਬੱਚੇ? ਮੁਸਲਮਾਨਾਂ ਦੇ ਮੇਰਾ ਇੱਕ ਦੋਸਤ ਸੀ ਬਹੁਤ ਅੱਛਾ, ਹਾਂਜੀ, ਉਹਦਾ ਨਾਮ ਬਸ਼ੀਰ ਅਹਿਮਦ ਸੀਗਾ। ਅੱਛਾ ਜੀ, ਬੰਗਿਆਂ ਦੇ ਨਾਲ ਕਿ ਹੀਮਾ ਪਿੰਡ ਹੈ, ਹੀਮਾ, ਹੀਮ ਵੀ ਕਹਿੰਦੀ ਹੀਮਾ ਪਿੰਡ ਹੈ। ਅੱਛਾ ਜੀ, ਤੋਂ ਹੀਮੇ ਦਾ ਸੀਗਾ ਰਾਜਪੂਤ, ਅੱਛਾ, ਉਹਦੀ ਕਾਫੀ ਜ਼ਮੀਨ ਤਕੜੇ ਆਦਮੀ ਸੀਗੇ ਉਹ। ਅੱਛਾ, ਇੱਕ ਤਾਂ ਲੰਬਾ ਸੀ ਉਹ, ਇੱਕ ਮੇਰਾ ਦੋਸਤ ਸੀਗਾ, ਹਾਏ, ਮੇਰਾ ਦਿਲੀ ਦੋਸਤ ਸੀਗਾ। ਓਹੋ, ਅੱਛਾ, ਉਹਦੇ ਮੈਂ ਚਪੇੜ ਮਾਰੀ ਹਲਕ ਦੇਣੀ। ਅੱਛਾ ਜੀ, ਦੇਖੋ ਮਾਰਿਆ ਨਾ। ਕਿਹਾ ਬਹਿ ਜਾ, ਇੱਕ ਹੋਰ ਮੁੰਡੇ ਨੂੰ ਕਿਹਾ, ਉਹਨੇ ਕਿਹਾ ਇਹਨੂੰ 10 ਕਿੱਦਾਂ ਚਪੇੜ ਮਾਰੀ ਦੀ ਹੈ। ਅੱਛਾ, ਉਸਨੇ ਮੇਰੇ ਚਪੇੜ ਮਾਰੀ, ਤੁਹਾਨੂੰ ਚਪੇੜ ਮਾਰੀ। ਤੇ ਤੁਸੀਂ ਸੈਂਟਰਲ ਗਵਰਨਮੈਂਟ 'ਚ ਫਿਰ ਨੌਕਰੀ ਕੀਤੀ? ਮੈਂ ਵਰਕ ਹਾਊਸਿੰਗ ਮਿਨਿਸਟਰੀ ਸੀਗਾ। ਬਹੁਤ ਚੰਗੇ, ਚੰਗਾ ਜੀ। ਤੇ ਉਹ ਜਦ ਫਾਈਲ ਵਾਪਸ ਆਈ ਹਾਂਜੀ, ਤੇ ਉੱਤੇ ਇੱਕ ਰਿਮਾਰਕ ਲਿਖੇ ਸੀਗੇ, ਹਾਂਜੀ, ਇਹ TDS ਜੌਬ ਵੈਲ ਡਨ ਬਾਈ ਦੀ ਆਫਿਸ। ਕਮਾਲ ਦੀ ਗੱਲ ਹੈ। ਕਿਹਨੇ ਲਿਖੇ ਸੀਗੇ ਰਿਮਾਰਕਸ? ਉਸਨੇ ਕਿਹਾ ਵੀ ਜ਼ਮੀਨ ਤਾਂ ਤੁਹਾਨੂੰ ਦੇ ਦੇਣੀ ਆ ਜੀ, ਲੇਕਿਨ ਮੇਰੇ ਨਾਂ ਦਾ ਪਿੰਡ ਹੋਣਾ ਚਾਹੀਦਾ। ਅੱਛਾ ਉਹਦਾ ਨਾਂ ਆਦੇ ਸੀਗਾ, ਜੀ, ਜਿਹੜਾ ਮੈਨੂੰ ਪਤਾ ਲੱਗਾ, ਜੀ, ਜੀ, ਤੇ ਕਾਲੀਆ ਉਹਨਾਂ ਦਾ ਗੋਤ ਸੀਗਾ। ਅੱਛਾ, ਤੇ ਉਹ ਜ਼ਮੀਨ ਉਹਨੇ ਵੇਚੀ ਤੇ ਉਹ ਪਿੰਡ ਦਾ ਨਾਂ ਆਦੇ ਕਾਲੀ ਰੱਖ ਦਿੱਤਾ। ਆਦੇ ਕਾਲੀ ਪੈ ਗਿਆ। ਚੰਗਾ ਜੀ। ਜਿਹੜਾ ਦਿੱਲੀ ਦਾ ਹਾਲ ਸੁਣਾਓ, 47 ਚ ਤੁਸੀਂ ਕੀ ਵੇਖਿਆ ਦਿੱਲੀ ਦਿੱਲੀ 'ਚ ਅਸੀਂ ਤਕਰੀਬਨ ਅਮਨ ਅਮਾਨ ਹੀ ਰਿਹਾ ਦਿੱਲੀ 'ਚ, ਅੱਛਾ, ਬਹੁਤ ਘੱਟ ਵੱਧ ਨਹੀਂ ਹੋਈ ਕੁਝ ਵੀ, ਅੱਛਾ, ਤਕਰੀਬਨ ਅਮਨ ਅਮਾਨ ਰਿਹਾ। ਅੱਛਾ ਜੀ, ਇੱਕ ਉਹ ਡਿਪਟੀ ਕਮਿਸ਼ਨਰ ਸੀ MS ਰੰਧਾਵਾ, ਹਾਂਜੀ, ਉਸਨੇ ਸੰਭਾਲ ਲਿਆ ਸੀ ਸਰ। ਰੰਧਾਵਾ ਸਾਹਿਬ ਦੀ ਬੜੀ ਤਾਰੀਫ ਸੁਣੀ ਹੈ ਲੋਕੀ, ਬੜਾ ਅੱਛਾ ਜੀ। ਅਜੀ ਸਤਿ ਸ਼੍ਰੀ ਅਕਾਲ ਬਜ਼ੁਰਗੋ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਹੈ ਬਜ਼ੁਰਗੋ? ਸ਼ੁਕਰ ਹੈ ਮਾਲਕ ਦਾ, ਬੜੀ ਕਿਰਪਾ ਜੀ, ਬਹੁਤ ਅੱਛੇ ਜੀ। ਬਜ਼ੁਰਗੋ, ਅੱਜ ਅਸੀਂ ਤੁਹਾਡੇ ਕੋਲ ਆਏ ਹਾਂ ਜਮਨਾ ਪਾਰ ਦੇ ਸੈਣੀ ਐਨਕਲੇਵ ਦੇ ਇਲਾਕੇ 'ਚ। ਤੁਹਾਡੇ ਤੋਂ ਅਸੀਂ ਇਤਿਹਾਸ ਦੀਆਂ ਗੱਲਾਂ ਪੁੱਛਣੀਆਂ ਨੇ। ਜਦੋਂ ਮੁਲਕ ਦੀ ਵੰਡ ਨਹੀਂ ਹੋਈ ਸੀਗੀ ਤੇ ਹਿੰਦੂ ਮੁਸਲਮਾਨ ਸਿੱਖ ਸਾਰੇ ਆਪਸ 'ਚ ਰਹਿੰਦੇ ਸੀਗੇ, ਤੇ ਤੁਹਾਡੇ ਤੋਂ ਉਹ ਸਾਰਾ ਹਾਲ ਜਾਣਨਾ ਹੈ। ਤੇ ਬਜ਼ੁਰਗੋ, ਸਭ ਤੋਂ ਪਹਿਲਾਂ ਤੇ ਮੈਨੂੰ ਆਪਣੇ ਬਾਰੇ 'ਚ ਇੰਟਰੋਡਕਸ਼ਨ ਦਿਓ, ਆਪਣੇ ਨਾਂ, ਪਿਤਾ ਜੀ ਦਾ ਨਾਂ, ਮਾਤਾ ਜੀ ਦਾ। ਦੇਖੋ ਜੀ, ਜੋ ਮੈਨੂੰ ਪਤਾ ਹੋਗਾ ਹਾਂਜੀ, ਤਾਂ ਮੈਂ ਜ਼ਰੂਰ ਦੱਸਾਂਗਾ, ਮਿਹਰਬਾਨੀ ਜੀ। ਜਿੰਨੀ ਮੇਰੀ ਨੌਲੇਜ ਹੋਵੇ ਦੱਸ ਦੇਵਾਂਗਾ। ਜੀ ਜੀ, ਥੋੜਾ ਉੱਚਾ ਬੋਲੋਗੇ ਅੰਕਲ ਜੀ, ਤੇ ਬੜਾ ਆਵਾਜ਼ ਸਾਫ਼ ਆਏਗੀ। ਤੁਹਾਡੀ ਆਵਾਜ਼ ਵੀ दूर दूर जानी है, वलायत भी जानी है, पाकिस्तान भी जानी है। थोड़ा जा अच्छा करके बोले तो जी। अपना शुभ नाम की है? ਮੇਰਾ ਨਾਮ ਜੀ ਹਰਬੰਸ ਸਿੰਘ ਹੈ। अच्छा जी, ਮੇਰੇ ਪਿਤਾ ਜੀ ਦਾ ਨਾਮ ਸੀਗਾ ਸਰਦਾਰ ਨਗੀਨਾ ਸਿੰਘ। अच्छा जी। ਤੇ ਦਾਦਾ ਜੀ ਦਾ ਨਾਂ? ਮਾਤਾ ਜੀ ਦਾ ਨਾਮ ਸੀ ਬਚਿੰਤ ਕੌਰ। ਬਚਿੰਤ ਕੌਰ ਜੀ, ਬਹੁਤ ਚੰਗਾ। ਤੇ ਦਾਦਾ ਜੀ ਦਾ ਨਾਂ ਵੀ ਦੱਸ ਦਿਓ। ਦਾਦਾ ਜੀ ਦਾ ਸਰਦਾਰ ਮਈਆ ਸਿੰਘ ਸੀਗਾ। अच्छा जी। ਤੇ ਬਜ਼ੁਰਗੋ, ਜਨਮ ਤੁਹਾਡਾ ਕਦੋਂ ਹੋਇਆ? ਮੇਰਾ ਜਨਮ 15/6/1927 ਹੈ। 15/6/1927। ਬਹੁਤ ਅੱਛੇ ਜੀ। ਤੇ ਇਹਦਾ ਮਤਲਬ ਤੁਸੀਂ 92 ਕੰਪਲੀਟ ਹੋ ਚੁੱਕੇ ਹੈ। 92 ਕੰਪਲੀਟ ਹੋ ਚੁੱਕੇ ਆ। ਤੇ ਬੜੀ ਕਿਸਮਤ ਵਾਲੇ ਹੈਗੇ ਆ ਜੀ, ਸਾਨੂੰ ਬਜ਼ੁਰਗ ਮਿਲੇ ਨੇ ਜਿਨ੍ਹਾਂ ਨੇ ਉਹ ਸਾਰਾ ਵੇਲਾ ਵੇਖਿਆ ਹੈ। ਤੇ ਬਜ਼ੁਰਗ ਰੱਬ ਦੀ ਕਿਰਪਾ ਹੈ, ਬਹੁਤ ਅੱਛੇ ਤੰਦਰੁਸਤ ਹੈਗੇ ਨੇ। ਤੇ ਬਜ਼ੁਰਗੋ, ਸਭ ਤੋਂ ਪਹਿਲੇ ਤੇ ਮੈਨੂੰ ਇਹ ਦੱਸੋ, ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੈਗੇ ਹੋ? ਅਸੀਂ ਪੰਜਾਬ ਦੇ ਰਹਿਣ ਵਾਲੇ, ਈਸਟ ਪੰਜਾਬ ਦੇ ਰਹਿਣ ਵਾਲੇ ਹਾਂ। ਚੜ੍ਹਦੇ ਪੰਜਾਬ ਦੇ ਰਹਿਣ ਵਾਲੇ ਚੜ੍ਹਦੇ ਹੋ? ਪੰਜਾਬ ਦੇ। ਚੰਗਾ ਜੀ। ਤੇ ਕਿਹੜੀ ਜਗ੍ਹਾ ਦੇ? ਤੇ ਮੇਰਾ ਜਲੰਧਰ ਡਿਸਟ੍ਰਿਕਟ ਦੇ ਵਿੱਚ ਪਿੰਡ ਮੇਰਾ ਹੈ ਆਦੇ ਕਾਲੀ। ਤੁਸੀਂ? ਲੇਕਿਨ ਮੇਰੇ ਫਾਦਰ ਦੀ ਡੈਥ ਹੋ ਗਈ ਸੀਗੀ, ਹਾਂਜੀ, ਤੇ ਮੈਂ ਆਪਣੇ ਨਾਨਕੀ ਚਲੇ ਗਿਆ ਸੀ ਚੱਕ ਕਲਾਲ, ਚੰਗਾ ਜੀ, ਉਹ ਬੰਗਿਆਂ ਦੇ ਨਾਲ ਹੈਗਾ। ਚੰਗਾ ਜੀ, ਦੈਨ ਬੰਗੀ ਸਕੂਲ ਡਿਸਟ੍ਰਿਕਟ ਸਰਦਾਰ ਜਵਾਹਰ ਸਿੰਘ ਡਿਸਟ੍ਰਿਕਟ ਬੋਰਡ ਹਾਈ ਸਕੂਲ ਹਾਂਜੀ, ਬੰਗਾ, ਚੰਗਾ ਜੀ, ਉੱਥੇ ਮੇਰੀ ਪੜ੍ਹਾਈ ਹੋਈ ਹੈ ਤੇ 10ਵੀਂ ਪਾਸ ਮੈਂ ਉੱਥੋਂ ਕੀਤੀ। ਬਹੁਤ ਚੰਗੇ। ਤੇ ਬਜ਼ੁਰਗੋ,
ਪਹਿਲੇ ਤਾਂ ਮੈਂ ਪੁੱਛਦਾ ਵਾਂ ਤੁਹਾਡੇ ਪਿਤਾ ਜੀ ਦੀ ਜਦੋਂ ਡੈਥ ਹੋਈ ਹੈ ਉਦੋਂ ਤੁਸੀਂ ਤੁਹਾਡੀ ਕੀ ਉਮਰ ਸੀਗੀ? ਮੈਨੂੰ ਨਹੀਂ ਪਤਾ ਕੀ ਸੀਗੀ, ਛੋਟੇ ਸੀ ਮੈਂ ਕਾਫੀ। ਪਿਤਾ ਜੀ ਨੇ ਦੇਖੇ ਤੁਸੀਂ ਦੇਖੇ ਨਹੀਂ ਪਿਤਾ ਜੀ? ਦੇਖੇ। ਤੇ ਚੰਗਾ ਜੀ, ਸਮਝ ਗਿਆ ਜੀ। ਮੈਂ ਉਹਨਾਂ ਦੀ ਸਿਰਫ ਪਾਸਪੋਰਟ ਤੇ ਸ਼ਕਲ ਦੇਖੀ ਆ, ਅੱਛਾ ਜੀ। ਉਹ ਮੈਨੂੰ ਕੁਝ ਨਹੀਂ ਪਤਾ। ਓਹੋ, ਤੇ ਬਹੁਤ ਛੋਟੀ ਉਮਰ ਚ ਬਹੁਤ ਪਤਾ ਨਹੀਂ ਅੱਛਾ ਜੀ। ਕਿੰਨੀ ਉਮਰ ਸੀ। ਉਹ ਇੱਥੋਂ ਅਫਰੀਕਾ ਚਲੇ ਗਏ ਸੀ। ਅਫਰੀਕਾ ਅਫਰੀਕਾ ਪਹਿਲਾਂ ਮਿਲਟਰੀ ਸੀਗੇ, ਉਹ ਫੌਜ ਵਿੱਚ ਸੀਗੇ? ਜਿਹੜੀ ਪਹਿਲੀ ਲੜਾਈ ਸੀ ਬਸਰੇ ਦੀ ਲੜਾਈ, ਹਾਂਜੀ ਹਾਂਜੀ। ਬਸਰੇ ਦੀ ਲੜਾਈ ਵਿੱਚ ਸੀਗੇ ਉਹ। ਅੱਛਾ ਜੀ। ਉਹ ਤੋਂ ਬਾਅਦ ਫਿਰ ਉਹ ਅਫਰੀਕਾ ਗਏ, ਅੱਛਾ। ਉੱਥੇ ਐਕਸੀਡੈਂਟ ਹੋ ਗਿਆ, ਅੱਛਾ ਜੀ। ਉੱਥੇ ਉਹ ਚੱਲੇ। ਤੇ ਉਹ ਜਿਹੜੀ ਪਹਿਲੀ ਲਾਮ ਦੀ ਲੜਾਈ ਹੋਈ ਸੀਗੀ ਉਹ ਉਹਨਾਂ ਨੇ ਬਸਰੇ ਉਹਨੂੰ ਬਸਰੇ ਲੜੀ ਦੀ ਸੀ। ਲੜਾਈ ਕਹਿੰਦੇ ਸੀ। ਬਸਰੇ ਦੀ ਲੜਾਈ ਕਹਿੰਦੇ ਸੀ ਤੇ ਬਸਰੇ ਵਾਲੇ ਫਰੰਟ 'ਚ ਲੜ ਕੇ ਆਏ ਸੀਗੇ। ਚੰਗਾ ਜੀ। ਤੇ ਅੱਛਾ ਬਜ਼ੁਰਗੋ, ਉਹਨਾਂ ਨੂੰ ਉਹ ਨਹੀਂ ਮਿਲੀ ਆਬਾਦਕਾਰੀ, ਕਿਉਂਕਿ ਜਿਹੜੇ ਫੌਜੀ ਹੁੰਦੇ ਸੀ ਉਹਨਾਂ ਨੂੰ ਬਾਹਰ ਆਬਾਦ ਚ ਨਹੀਂ, ਉਹ ਪਤਾ ਨਹੀਂ ਕਿੰਨਾ ਹੋਇਆ, ਮੈਨੂੰ ਨਹੀਂ ਪਤਾ ਕੁਝ ਵੀ ਇਹਦਾ। ਠੀਕ ਹੈ। ਮੈਨੂੰ ਪਹਿਲਾਂ ਸ਼ਕਲ ਦਾ ਵੀ ਨਹੀਂ ਸੀ ਪਤਾ। ਠੀਕ ਹੈ ਜੀ। ਇਹ ਤਾਂ ਹੁਣ ਇੱਕ ਦਿਨ ਕਿਤੇ ਮੈਂ ਉਹ ਉਹਦੇ ਜਿਹੜੀਆਂ ਹੁੰਦੀਆਂ ਸੀਗੀਆਂ ਲੱਤਾਂ ਤੇ ਬੰਨਣ ਵਾਲੀਆਂ, ਕੋ ਹੋਰ ਇੱਥੇ ਰਹਿਣ ਵਾਲੇ, ਹਾਂ। ਉਹ ਚੀਜ਼ਾਂ ਦੇਖੀਆਂ ਦੁਖੀਆਂ, ਹੋਰ ਕੁਝ ਨਹੀਂ ਪਤਾ। ਅੱਛਾ ਜੀ। ਚੰਗਾ ਜੀ। ਠੀਕ ਹੈ। ਉਹ ਚੀਜ਼ਾਂ ਪਈਆਂ ਹੋਈਆਂ ਨੇ ਹਲੇ ਵੀ? ਪਤਾ ਨਹੀਂ ਕਿੱਥੇ ਹੋਣਗੀਆਂ। ਅੱਛਾ ਠੀਕ ਹੈ। ਚੰਗਾ ਜੀ, ਕੋਈ ਗੱਲ ਨਹੀਂ। ਤੇ ਬਜ਼ੁਰਗੋ, ਜਿਹੜਾ ਤੁਹਾਡੇ ਮਾਤਾ ਜੀ ਦਾ ਪਿੰਡ ਸੀਗਾ ਚੱਕ ਕਲਾਲ, ਇਹਦੀ ਤਹਿਸੀਲ ਕਿਹੜੀ ਸੀਗੀ? ਨਵਾਂ ਸ਼ਹਿਰ। ਨਵਾਂ ਸ਼ਹਿਰ ਤਹਿਸੀਲ ਸੀਗੀ। ਤੇ ਚੱਕ ਕਲਾਲ ਦੇ ਆਸ-ਪਾਸ ਦੇ ਪਿੰਡ ਥੋੜਾ ਜਿਹਾ ਦੱਸ ਦਿਓ ਸਾਨੂੰ। ਚੱਕਲਾ ਦੇ ਆਸੇ-ਪਾਸੇ ਮਜਾਰੀ ਸੀ ਮਜਾਰੀ। ਚੰਗਾ ਜੀ। ਤੇ ਗੋਸਲਾਂ ਸੀਗੀਆਂ, ਜੀ। ਸੋਤਰਾਂ ਸੀ, ਚੰਗਾ ਜੀ। ਤੇ ਇੱਧਰ ਖਾਨਾ ਸੀ, ਅੱਛਾ। ਪਤੁੱਲੀ ਸੀ। ਅੱਛਾ ਜੀ। ਇਹ ਪਿੰਡ ਨੇੜੇ ਮੱਲੂ ਪੋਤਾ ਸੀ। ਅੱਛਾ ਜੀ। ਇਹ ਨੇੜੇ ਨੇੜੇ ਪਿੰਡ ਸੀਗੇ ਸਾਰੇ। ਚੰਗਾ ਜੀ। ਤੇ ਬਜ਼ੁਰਗੋ, ਇਹਨਾਂ ਵਿੱਚ ਮੁਸਲਮਾਨਾਂ ਦੇ ਖਾਸ ਪਿੰਡ ਕਿਹੜੇ ਸੀਗੇ? ਮੁਸਲਮਾਨਾਂ ਦੇ ਪਿੰਡ ਸੀ ਬਤੁੱਲੀ ਸੀਗਾ, ਬਤੌਲੀ। ਤੇ ਖਾਨ ਵਿੱਚ ਅੱਧੇ ਅੱਧੇ ਸੀਗੇ, ਕੁਝ ਸੀ ਰਲੇ ਮਲੇ ਹੋਏ ਸੀਗੇ। ਤੇ ਮੱਲੂ ਪੋਤੇ ਵਿੱਚ ਵੀ ਥੋੜੇ ਬਹੁਤੇ ਮੁਸਲਮਾਨ ਸੀਗੇ। ਅੱਛਾ ਜੀ। ਤੇ ਤੁਹਾਡਾ ਜਿਹੜਾ ਪਿੰਡ ਸੀਗਾ ਨਾਨਕਿਆਂ ਦਾ, ਉਹਦੇ 'ਚ ਮੁਸਲਮਾਨ ਕੋਈ ਨਹੀਂ ਸੀ। ਕੋਈ ਨਹੀਂ ਸੀਗੇ। ਤੇ ਇਹਦੇ 'ਚ ਕਿਹੜੀਆਂ ਬਰਾਦਰੀਆਂ ਬੈਠੀਆਂ ਹੋਈਆਂ ਸੀਗੀਆਂ? ਇਹਨਾਂ ਚ ਬਰਾਦਰੀਆਂ ਇੱਕ ਤਾਂ ਆਲੂ ਵਾਲੀਏ ਸੀਗੇ, ਆਲੂ ਵਾਲੀ ਸੀ। ਚੰਗਾ ਜੀ। ਇੱਕ ਰਾਮਗੜੀਏ ਸੀਗੇ, ਅੱਛਾ ਜੀ। ਇੱਕ ਸੀਗੇ ਚੀਰ ਸੀਗੇ, ਚੀਰ ਵੀ ਸੀਗੇ। ਚੀਰ ਸੀਗੇ, ਤੇ ਚਮਾਰ ਸੀਗੇ। ਅੱਛਾ ਜੀ। ਆ ਧਰਮੀ ਜਿਨ੍ਹਾਂ ਨੂੰ ਕਹਿੰਦੇ, ਆ ਧਰਮੀ। ਠੀਕ ਹੈ ਜੀ। ਤੇ ਬਜ਼ੁਰਗੋ, ਬਾਮਨ ਖੱਤਰੀ ਨਹੀਂ ਸੀਗੇ ਇਹਦੇ 'ਚ? ਨਹੀਂ, ਕੋਈ ਨਹੀਂ ਸੀ। ਚੰਗਾ ਜੀ। ਸਾਰੇ ਬਣੇ। ਤੇ ਆਪਣਾ ਬਜ਼ੁਰਗੋ, ਤੁਹਾਡਾ ਵਾਸਤਾ ਰਾਮਗੜੀਏ ਪਰਿਵਾਰ ਤੋਂ ਤੁਹਾਡਾ ਵਾਸਤਾ ਹੈ? ਅੱਛਾ ਜੀ। ਠੀਕ ਹੈ ਜੀ। ਤੇ ਤੁਹਾਡਾ ਸਕੂਲ ਜਿਹੜਾ ਸੀਗਾ ਬਜ਼ੁਰਗੋ, ਉਹ ਕਿੱਥੇ ਸੀਗਾ? ਕਿੰਨੀ ਦੂਰ ਸੀ? ਬਣੀ ਸਕੂਲ ਸੀਗਾ ਨਵਾਂ ਸ਼ਹਿਰ ਰੋਡ ਦੇ ਉੱਪਰ। ਅੱਛਾ। ਚੰਗਾ ਜੀ। ਤੇ ਸਕੂਲ ਦੇ ਜਿਹੜੇ ਟੀਚਰ ਸੀਗੇ ਉਹਨਾਂ ਦੇ ਬਾਰੇ ਥੋੜੇ ਦੱਸੋ। ਹੈਡਮਾਸਟਰ ਸਕੂਲ ਸਾਹਿਬ? ਦੇ ਟੀਚਰ ਬਹੁਤ ਚੰਗੇ ਸੀਗੇ। ਅੱਛਾ। ਤੇ ਸਾਡੇ ਹੈਡਮਾਸਟਰ ਸਾਹਿਬ ਸੀਗੇ ਮੁਹੰਮਦ ਅਲੀ, ਉਹਦਾ ਨਾਮ ਸੀਗਾ ਮੁਹੰਮਦ ਅਲੀ। ਮੁਹੰਮਦ ਅਲੀ, ਅੱਛਾ ਜੀ। ਨਹੀਂ ਸੌਰੀ ਮੇਰ ਅਲੀ। ਮਿਹਰ ਅਲੀ ਸੀ। ਸਾਹਿਬ। ਅੱਛਾ। ਤੇ ਉਹ ਸੈਕੰਡ ਮਾਸਟਰ ਸੀਗੇ ਅਬਦੁਲ ਕਾਦਰ ਸ਼ਾਹ। ਅੱਛਾ ਜੀ। ਵਾਹ ਜੀ ਵਾਹ। ਉਹ ਅਬਦੁਲ ਕਾਦਰ ਸ਼ਾਹ ਜਿਹੜੇ ਸੀਗੇ, ਹਾਂਜੀ। ਉਹ ਬਹੁਤ ਅੱਛੇ ਬੰਦੇ ਸੀਗੇ। ਅੱਛਾ ਜੀ। ਉਹ ਪਗੜੀ ਕੁੱਲੇ ਤੇ ਬੰਨ੍ਹਦੇ ਸੀ, ਸਲਵਾਰ ਪਾਉਂਦੇ ਸੀ, ਅੱਛਾ ਜੀ। ਕਮੀਜ਼ ਪਾਉਂਦੇ ਸੀਗੇ, ਅੱਛਾ ਜੀ। ਤੇ ਇੰਗਲਿਸ਼ ਪੜ੍ਹਾਉਂਦੇ ਸੀ। ਅੱਛਾ। ਦਾੜੀ ਰੱਖੀ ਹੁੰਦੀ ਸੀ, ਮੁੱਛਾਂ ਥੋੜੀ ਥੋੜੀ ਕੱਟੀਆਂ ਹੁੰਦੀਆਂ ਸੀ। ਅੱਛਾ ਜੀ। ਤੇ ਉਹਨਾਂ ਦਾ ਰੋਗ ਇੰਨਾ ਸੀਗਾ ਹਾਂਜੀ। ਤੇ ਹੋਰ ਕਿਸੇ ਮਾਸਟਰ ਦਾ ਨਹੀਂ ਰੋਗ ਸੀ। ਅੱਛਾ। ਔਰ ਇੰਨੇ ਪਿਆਰ ਵਾਲੇ ਸੀਗੇ, ਅੱਛਾ। ਸਾਰੇ ਬੱਚੇ ਸਤਿਕਾਰ ਕਰਦੇ ਸੀ ਉਹਨਾਂ ਦਾ। ਅੱਛਾ ਜੀ। ਪਹਿਲੇ ਤੇ ਮਾਸਟਰ ਤੇ ਕਾਫੀ ਮਾਰਦੇ ਕੁੱਟਦੇ ਸੀ ਤੇ ਇਹ ਪਿਆਰ ਕਰਦੇ ਸੀਗੇ? ਨਹੀਂ, ਉਹ ਉਹਨਾਂ ਨੂੰ ਮਾਰਨ ਦੀ ਜ਼ਰੂਰਤ ਨਹੀਂ ਸੀ ਪੈਂਦੀ। ਅੱਛਾ। ਉਹਨਾਂ ਦਾ ਪਰਸਨੈਲਿਟੀ ਐਸੀ ਸੀਗੀ। ਅੱਛਾ ਜੀ। ਉਹ ਕਮਾਲ ਦੀ ਗੱਲ ਹੈ ਜੀ। ਦੇਖੋ, ਟੀਚਰ ਹੋਏ ਕਿਸੇ ਤੇ ਗਰੀਬ ਦੇ ਬੱਚੇ ਦੀ ਹਾਂਜੀ ਫੀਸ ਪਾਸ ਮਾਫ ਕਰਾਉਣੀ ਹੋਵੇ, ਜੀ। ਕੁਝ ਬੱਚੇ ਨੂੰ ਕਿਤਾਬਾਂ ਕੋਈ ਹੋਰ ਮਦਦ ਕਰਨੀ ਹੋਵੇ, ਹਾਂਜੀ। ਤੇ ਸ਼ਾਹ ਜੀ ਕਰਦੇ ਸੀਗੇ। ਅੱਛਾ ਜੀ। ਤੇ ਸ਼ਾਹ ਜੀ ਬਿਲਕੁਲ ਮੀਟ ਸ਼ਰਾਬ ਕੋਈ ਨਹੀਂ ਸਿਖਾਉਂਦੇ। ਅੱਛਾ ਜੀ। ਹੁਕਮ ਈਦ ਵਾਲੇ ਦਿਨ ਵੀ ਨਹੀਂ ਸਿਖਾਉਂਦੇ ਉਹ। ਈਦ ਵਾਲੇ ਦਿਨ ਵੀ ਨਹੀਂ ਖਾਂਦੇ ਨਹੀਂ ਸੀ? ਖਾਂਦੇ ਸੀ। ਤੇ ਪਹਿਲੀ ਵਾਰੀ ਗੱਲ ਸੁਣ ਰਹੇ ਹੈਗੇ ਆ। ਬਹੁਤ ਅੱਛਾ। ਇਹ ਕਿਹੜੀ ਬਰਾਦਰੀ ਤੋਂ ਸੀਗੇ? ਰਾਜਪੂਤ ਸੀਗੇ? ਤੇ ਸ਼ਾਹ ਜੈਸੇ ਤੁਹਾਨੂੰ ਸ਼ਾਹ? ਅੱਛਾ, ਸ਼ਾਹ ਤੇ ਮੇਰੇ ਖਿਆਲ ਤੋਂ ਉਹ ਹੁੰਦੇ ਨੇ ਸੈयद ਹੁੰਦੇ ਨੇ ਜਿਹਨੂੰ ਅੱਛਾ ਅੱਛਾ, ਸ਼ਾਹ ਸੀਗੇ ਉਹ, ਸਮਝ ਸੈयद ਅਬਦੁਲ ਕਾਦਰ ਸ਼ਾਹ ਸੀ। ਅੱਛਾ, ਸੈयद ਸੀਗੇ, ਸਮਝ ਗਿਆ ਜੀ। ਸੈयद ਫੈਮਿਲੀ ਤੋਂ ਸੀਗੇ। ਅੱਛਾ ਜੀ, ਬਹੁਤ ਵਧੀਆ ਜੀ। ਇੱਕ ਹੋਰ ਬੰਨੀ ਸੀਗੇ ਸਾਡੇ, ਹਾਂਜੀ। ਦੋ ਭਰਾ ਸੀ ਮੁਸਲਮਾਨ, ਹਾਂਜੀ ਅਬਦੁਲ ਰਹਿਮਾਨ, ਜੀ। ਅਤਾ ਮੁਹੰਮਦ। ਅਤਾ ਮੁਹੰਮਦ। ਉਹਨਾਂ ਦੀਆਂ ਦੁਕਾਨ ਸੀਗੀ ਕਿਤਾਬਾਂ ਦੀ, ਕਾਪੀਆਂ ਦੀ। ਅੱਛਾ ਜੀ। ਉਹ ਕਿਤਾਬ ਸੀਗੀ, ਉਹਨਾਂ ਦੀ ਦੁਕਾਨਾਂ ਜਿਹੜੀਆਂ ਸੀਗੀਆਂ, ਹਾਂਜੀ ਉਹ ਉਹਨਾਂ ਕੋਲ ਕੋਈ ਗਰੀਬ ਬੱਚਾ ਚੱਲ ਜਾਏ, ਹਾਂਜੀ। ਉਹਨਾਂ ਨੇ ਕਹਿਣਾ ਪੈਸੇ ਬੱਚਾ ਫੇਰ ਆ ਜਾਣਗੇ, ਕਿਤਾਬਾਂ ਲੈ ਜਾ।
ਅੱਛਾ ਜੀ, ਅਤਾ ਮੁਹੰਮਦ ਤੇ ਦੂਜਾ ਨਾਂ ਅਬਦੁਰ ਰਹਿਮਾਨ, ਇਹਨੇ ਚੰਗੇ ਬੰਦੇ ਸੀਗੇ। ਇੰਨੇ ਚੰਗੇ ਬੰਦੇ ਸੀਗੇ। ਅੱਛਾ ਤੇ ਉਹ ਫਿਰ ਲਾਹੌਰ ਸ਼ਹਿਰ ਚਲੇ ਗਏ। ਅੱਛਾ, ਤੇ ਲਾਹੌਰ ਉਹਨਾਂ ਨੂੰ ਲੋਕ ਕਹਿੰਦੇ ਸੀ ਤੁਸੀਂ ਜਾਓ ਨਹੀਂ। ਰੁਕਦੇ ਸੀ ਲੋਕੀਆਂ ਨਾਲ। ਦੇਖੋ ਅੱਛਾਈ ਜਿਹੜੀ ਹੈਗੀ ਹੈ ਨਾ। ਬਹੁਤ ਬਹੁਤ ਪਿਆਰੇ ਬੰਦੇ ਸੀਗੇ। ਅੱਛਾ ਹਰੇਕ ਆਦਮੀ ਦੀ ਮਦਦ ਕਰਨੀ ਉਹਨਾਂ ਨੇ, ਕੋਈ ਬੱਚਾ ਕੋਈ ਹੋਵੇ ਬੱਚਾ। ਅੱਛਾ ਜੀ, ਕਮਾਲ ਦੀ ਗੱਲ ਹੈ। ਤੇ ਖਾਸ ਬੰਗੇ ਉਹਨਾਂ ਦਾ ਘਰ ਸੀਗਾ, ਇਹਨਾਂ ਦਸ ਬੰਦੇ ਸੀ। ਖਾਸ ਬੰਗੇ ਘਰ ਸੀਗਾ ਉਹਨਾਂ ਦਾ। ਤੁਹਾਨੂੰ ਚਿਹਰਾ ਯਾਦ ਹੈ ਉਹਨਾਂ ਦਾ, ਚਿਹਰਾ ਮੋਰਾ ਦੋਨਾਂ ਭਰਾਵਾਂ ਦਾ? ਚਿਹਰਾ ਬਹੁਤ ਅੱਛੇ ਸੀ। ਇੱਕ ਚਿਹਰਾ ਮੋਰਾ ਗੋਲ ਸੀ ਕਿਦਾ, ਅੱਛਾ ਤੇ ਦੂਸਰੇ ਦਾ ਇੱਕ ਦਾੜੀ ਰੱਖਦਾ ਸੀ। ਅਤਾ ਮੁਹੰਮਦ ਦਾੜੀ ਰੱਖਦਾ ਸੀ, ਅਬਦੁਰ ਰਹਿਮਾਨ ਦਾੜੀ ਨਹੀਂ ਸੀ ਰੱਖਦਾ। ਅੱਛਾ ਜੀ। ਤੇ ਅਬਦੁਰ ਰਹਿਮਾਨ ਜ਼ਿਆਦਾ ਅੱਛਾ ਸੀਗਾ ਅੱਛਾ ਸੁਭਾਅ ਵਿੱਚ। ਅੱਛਾ ਜੀ। ਇਹ ਗੱਲ ਸੀ। ਤੇ ਕੀ ਉਮਰ ਹੋਏਗੀ ਦੋਨੋਂ ਭਰਾਵਾਂ ਦੀ ਉਸ ਵੇਲੇ ਜਦੋਂ ਤੁਸੀਂ 50 ਸਾਲ ਦੀ। ਅੱਛਾ ਅੱਛਾ ਜੀ, ਅੱਛੀ ਉਮਰ ਦੇ ਸੀਗੇ। ਚੰਗਾ ਜੀ। ਤੇ ਤੁਹਾਡੇ ਦੋਸਤ ਹਾਨੀ ਸੀਗੇ ਮੁਸਲਮਾਨਾਂ ਦੇ ਬੱਚੇ? ਮੁਸਲਮਾਨਾਂ ਦੇ ਮੇਰਾ ਇੱਕ ਦੋਸਤ ਸੀ ਬਹੁਤ ਅੱਛਾ। ਹਾਂਜੀ। ਉਹਦਾ ਨਾਮ ਬਸ਼ੀਰ ਅਹਿਮਦ ਸੀਗਾ। ਅੱਛਾ ਜੀ। ਬੰਗਿਆਂ ਦੇ ਨਾਲ ਕਿ ਹੀਮਾ ਪਿੰਡ ਹੈ। ਹੀਮਾ? ਹਿਉ ਵੀ ਕਹਿੰਦੀ ਹੀਮਾ ਪਿੰਡ ਕਹਿ ਰਿਹਾ। ਅੱਛਾ ਜੀ। ਤੋ ਹੀਮੇ ਦਾ ਸੀਗਾ ਰਾਜਪੂਤ। ਅੱਛਾ। ਉਹਦੀ ਕਾਫੀ ਜ਼ਮੀਨ ਤਕੜੇ ਆਦਮੀ ਸੀਗੇ ਉਹ। ਅੱਛਾ। ਤੇ ਉਹ ਮੁੰਡਾ ਪਹਿਲਾਂ ਵਰਨੈਕੂਲਰ ਸਕੂਲ ਚ ਪੜ੍ਹਦੇ ਸੀ। ਚੰਗਾ ਜੀ। ਪਹਿਲਾਂ ਉਹਨਾਂ ਦਿਨ ਚ ਵਰਨੈਕੂਲਰ ਸਕੂਲ ਹੁੰਦੇ ਸੀ ਤੇ ਦੂਜੇ ਇੰਗਲਿਸ਼ ਵਾਲੇ ਵੀ ਹੁੰਦੇ ਸੀ। ਅੱਛਾ ਜੀ। ਜਿਹੜੇ ਇੰਗਲਿਸ਼ ਸਕੂਲ ਹੁੰਦੇ ਸੀ ਉੱਥੇ 5ਵੀਂ ਚ ਇੰਗਲਿਸ਼ ਲੱਗ ਜਾਂਦੀ ਸੀਗੀ। ਜੇ ਵਰਨੈਕੂਲਰ ਸਕੂਲ ਸੀਗੇ ਉਹ 8ਵੀਂ ਤੱਕ ਹੁੰਦੇ ਸੀ ਜੀ। ਉਹ ਬਸ਼ੀਰ ਅਹਿਮਦ 8ਵੀਂ ਤੱਕ ਪੜ੍ਹ ਕੇ ਫਿਰ ਸਾਡੇ ਸਕੂਲ ਚ ਆ ਗਿਆ। ਚੰਗਾ ਜੀ। ਇੰਗਲਿਸ਼ ਵਾਸਤੇ ਪੜ੍ਹਨ ਵਾਸਤੇ ਜੀ। ਤੇ ਉਹ ਸਭ ਕੁਝ ਸੀਗੇ। ਫਿਰ ਉਹ ਮੇਰਾ ਬਹੁਤ ਦੋਸਤ ਬਣ ਗਿਆ। ਅੱਛਾ। ਅਸੀਂ ਇਕੱਠੇ ਪੜ੍ਹਦੇ ਸੀਗੇ। ਅੱਛਾ ਜੀ। ਮੈਂ ਇੰਗਲਿਸ਼ ਵਿੱਚ ਹੁਣ ਚੱਲਦਾ ਸੀ। ਤੁਹਾਡੀ ਇੰਗਲਿਸ਼ ਅੱਛੀ ਸੀਗੀ? ਮੇਰੀ ਇੰਗਲਿਸ਼ ਮਾਲਕ ਦੀ ਨਾਲ ਅੱਛਾ ਸੀ। ਬਹੁਤ ਅੱਛੇ। ਬਹੁਤ ਕਿਰਪਾ ਸੀ ਮਾਲਕ ਦੀ। ਬਹੁਤ ਚੰਗਾ ਜੀ। ਔਰ ਮੈਂ ਇੱਥੇ ਵੀ ਹਸਾਬ। ਤਕਰੀਬਨ ਹਾਂਜੀ। ਅਖੀਰ ਚ ਮੈਂ ਤੁਹਾਨੂੰ ਇੱਕ ਇੱਥੇ ਦੀ ਗੱਲ ਦੱਸਦਾ। ਹਾਂਜੀ। ਇੱਕ ਸਾਡੇ ਮਿਨਿਸਟਰ ਨੇ ਕਿਹਾ ਵੀ ਇਹ ਇਨਫੋਰਮੇਸ਼ਨ ਚਾਹੀਦੀ ਮੈਨੂੰ। ਅੱਛਾ ਜੀ। ਮੈਂ ਉਸ ਵੇਲੇ ਸਿਰਫ ਯੂਡੀਸੀ ਸੀਗਾ। ਅੱਛਾ ਜੀ। ਤੇ ਉਹ ਇਨਫੋਰਮੇਸ਼ਨ ਮੈਂ ਉਹਨੂੰ ਤਕਰੀਬਨ ਮਹੀਨਾ ਕੁ ਲਾ ਕੇ ਅੱਛਾ ਜੀ। ਕਲੈਕਟ ਕੀਤੀ। ਚੰਗਾ ਜੀ। ਤੇ ਮੇਰਾ ਅਫਸਰ ਜਿਹੜਾ ਸੀਗਾ ਸੈਕਸ਼ਨ ਅਫਸਰ ਹਾਂਜੀ। ਉਸ ਅਹਿਮਦਾਬਾਦ ਸਚਦੇਵ ਸੀਗਾ। ਅੱਛਾ ਜੀ। ਤੇ ਉਹ ਵਿਚਾਰਾ ਐਂ ਦੇਖੇ ਫਾਈਲ ਐਂ ਰੱਖਦੇ ਐਂ ਦੇਖਦੇ ਮੈਨੂੰ ਕਹਿਣ ਲੱਗਾ ਹਰਬੰਸ ਸਿੰਘ ਇਹ ਜਿਹੜੀ ਫਾਈਲ ਹੈ ਨਾ ਇਹ ਕੰਮ ਜਿਹੜਾ ਦਿਨ ਚ ਨਹੀਂ ਹੋ ਸਕਣਾ। ਅੱਛਾ। ਇਹ ਕਿਸੇ ਛੁੱਟੀ ਬਾਅਦ ਦਿਨ ਆਵਾਂਗੇ। ਅੱਛਾ। ਉਹ ਮੇਰਾ ਨੋਟ ਜਿਹੜਾ ਸੀ ਜੂਡੀਸ਼ੀ ਦਾ ਹਾਂਜੀ। 8 ਪੇਜ ਦਾ ਬਣਿਆ। ਅੱਛਾ ਜੀ, ਬਹੁਤ ਚੰਗੇ। ਤੇ ਉਸਨੇ ਸਾਰੀ ਮਿਨਿਸਟਰੀ कहता ਮੇਰਾ ਜੂਡੀਸ਼ੀ 8 ਪੇਜ ਦਾ ਨੋਟ ਲਿਆ। ਕਮਾਲ ਦੀ ਗੱਲ ਹੈ। ਤੇ ਤੁਸੀਂ ਸੈਂਟਰਲ ਗਵਰਨਮੈਂਟ 'ਚ ਫਿਰ ਨੌਕਰੀ ਕੀਤੀ? ਸੈਂਟਰਲ ਗਵਰਨਮੈਂਟ ਵਰਕ ਹਾਊਸਿੰਗ ਮਿਨਿਸਟਰੀ ਸੀਗਾ। ਬਹੁਤ ਚੰਗੇ। ਚੰਗਾ ਤੇ ਜੀ। ਉਹ ਜਦ ਫਾਈਲ ਵਾਪਸ ਆਈ ਹਾਂਜੀ। ਤੇ ਉਹ ਤੇ ਇੱਕ ਰਿਮਾਰਕ ਲਿਖੇ ਸੀਗੇ ਹਾਂਜੀ। ਇਹ TDS ਜੌਬ ਵੈਲ ਡਨ ਬਾਈ ਦੀ ਆਫਿਸ। ਕਮਾਲ ਦੀ ਗੱਲ ਹੈ। ਕਿਹਨੇ ਲਿਖੇ ਸੀਗੇ ਰਿਮਾਰਕਸ? ਉੱਪਰੋਂ ਲਿਖਿਆ ਸੀ ਮਿਨਿਸਟਰ ਨੇ ਜਾਂ ਸੀਨੀਅਰ ਅਫਸਰ ਨੇ ਲਿਖੇ ਸੀਗੇ? ਤੇ ਉਹ ਮੈਨੂੰ ਕਹਿਣ ਲੱਗਾ ਸੈਕਸ਼ਨ ਅਫਸਰ ਹਰਵੰਸ ਸਿੰਘ ਦੇ ਤੈਨੂੰ ਕੰਪਲੀਮੈਂਟਸ ਆਏ। ਮੈਂ ਕਿਹਾ ਜੀ ਮੈਨੂੰ ਕੰਪਲੀਮੈਂਟ ਦੀ ਜ਼ਰੂਰਤ ਕੋਈ ਨਹੀਂ। ਅੱਛਾ। ਲੜਦੀ ਫੌਜ ਹੁੰਦੀ ਆ ਤੇ 9 ਅਫਸਰ ਦਾ ਇਹ ਤੁਸੀਂ ਆਪਣੇ ਕੋਲ ਰੱਖੋ। ਇਹ ਤੁਹਾਡਾ ਬੜਪਨ ਸੀਗਾ ਜੀ, ਤੁਹਾਡਾ ਬੜਪਨ ਬਹੁਤ ਚੰਗੇ। ਤੇ ਬਹੁਤ ਖੁਸ਼ੀ ਹੋਈ ਤੁਸੀਂ ਤੇ ਤੁਹਾਡੇ ਜਿਹੜੇ ਟੀਚਰ ਸੀਗੇ, ਤੁਹਾਡੀ ਜਿਹੜੇ ਮਿਹਨਤ ਸੀ ਉਹਦਾ ਉਸ ਹਸ਼ਰ ਸੀਗਾ ਕਿ ਤੁਸੀਂ ਇਹਨਾਂ ਅੱਛਾ ਆਪਣੀ ਜੌਬ 'ਚ ਕਰ ਪਾਏ। ਮੈਂ ਉਹਦੇ 'ਚ ਆਵਾਂਗਾ, ਤੁਹਾਡੀ ਨੌਕਰੀ ਦੇ ਬਾਰੇ 'ਚ ਮੈਂ ਬਾਅਦ 'ਚ ਪੁੱਛਾਂਗਾ। ਤੇ ਬਜ਼ੁਰਗੋ ਹਲੇ ਅਸੀਂ ਉਹ ਗੱਲ ਕਰ ਰਹੇ ਸੀ, ਤੁਹਾਡਾ ਜਿਹੜਾ ਕਲਾਸ ਫੈਲੋ ਸੀਗਾ ਮੁੰਡਾ ਬਸ਼ੀਰ ਅਹਿਮਦ। ਹਾਂ, ਬਸ਼ੀਰ ਅਹਿਮਦ, ਉਹਦੇ ਬਾਰੇ 'ਚ ਗੱਲ ਕਰ ਰਹੇ। ਮੈਨੂੰ ਇਹ ਦੱਸੋ, ਤੁਹਾਡਾ ਜਿਹੜਾ ਮੁੰਡਾ ਬਸ਼ੀਰ ਅਹਿਮਦ 8ਵੀਂ 'ਚ ਤੁਹਾਡੇ ਸਕੂਲ 'ਚ ਆਇਆ, ਦੋਸਤੀ ਤੁਹਾਡੀ ਕਿੱਦਾਂ ਪਈ? ਇੰਨੀ ਅੱਛੀ ਦੋਸਤੀ ਕੁਦਰਤੀ ਦੋਸਤੀ ਸੀ। ਕੁਦਰਤੀ ਹੋ ਗਈ, ਸੁਭਾਅ ਮਿਲ ਗਏ। ਅੱਛਾ। ਅੱਛਾ ਜੀ। ਤੇ ਕੁਝ ਗੱਲਾਂ ਦੱਸੋ ਸਾਨੂੰ ਆਪਣੀ ਦੋਸਤੀ ਦੀਆਂ। ਦੋਸਤ ਬਸ ਵਿਚਾਰਾ ਆ ਜਾਂਦਾ ਸੀ ਘਰੋਂ। ਅੱਛਾ। ਸਭ ਕੁਛ ਹੈ, ਬਹੁਤ ਤਕੜਾ ਬੰਦਾ ਸੀਗਾ ਤਾਂ ਸੁਭਾਅ ਦਾ ਬਹੁਤ ਅੱਛਾ ਸੀ। ਅੱਛਾ, ਤਗੜਾ ਸੀਗਾ ਪਿੱਛੋਂ? ਤਕੜਾ ਸੀ ਪਿੱਛੋਂ। ਕਿਹੜੀ ਬਰਾਦਰੀ ਤੋਂ ਸੀਗਾ ਮੁੰਡਾ? ਰਾਜਪੂਤ ਸੁਣਿਆ। ਰਾਜਪੂਤ ਸੀਗਾ। ਅੱਛਾ, ਚੰਗਾ ਜੀ। ਉਹ ਜ਼ਮੀਨ ਜੂਨੀ ਕਾਫੀ ਸੀ ਉਹਨਾਂ ਦੀ। ਅੱਛਾ। ਤੇ ਲੰਬਾ ਚੌੜਾ ਵੀ ਸੋਹਣਾ ਜਵਾਨ ਸੀਗਾ। ਤਗੜਾ ਸੀਗਾ ਮੁੰਡਾ। ਅੱਛਾ। ਮੈਂ ਕਾਦਾ ਛੋਟਾ ਸੀਗਾ। ਅੱਛਾ ਜੀ। ਤੇ ਉਹ ਠੀਕ ਪੜ੍ਹਦੇ ਸੀ। ਅਸੀਂ ਇੰਗਲਿਸ਼ ਮੈਂ ਉਹਨਾਂ ਪੜ੍ਹਾ ਪੜ੍ਹਨੇ। ਅੱਛਾ। ਤੇ ਹਿਸਾਬ ਸੂਬ ਅਸੀਂ ਮਿਲ ਕੇ ਕਰ ਲੈਂਦੇ ਸੀਗੇ। ਚੰਗਾ ਜੀ। ਤੇ ਇੱਕ ਵਾਰੀ ਹਿਸਾਬ ਦਾ ਸਵਾਲ ਸੀ, ਪਤਾ ਨਹੀਂ ਕਿਸੇ ਹੋਰ ਚੀਜ਼ ਦੀ ਸੀ ਸੋਚਗਾ। ਹਾਂਜੀ। ਉਹ ਮੇਰਾ ਠੀਕ ਸੀਗਾ, ਬਾਕੀ ਸਕੂਲ ਵਾਲੇ ਬੱਚੇ ਦਾ ਹੋਰ ਵੀ ਠੀਕ ਸੀਗਾ। ਹਾਂਜੀ। ਉਹਦਾ ਗਲਤ ਸੀਗਾ। ਅੱਛਾ ਜੀ। ਉਹ ਮੈਨੂੰ ਮਾਸਟਰ ਨੇ ਕਿਹਾ ਇਹਦੇ ਚ ਪੇੜ ਮਾਰ। ਅੱਛਾ ਜੀ। ਇੱਕ ਤਾਂ ਲੰਬਾ ਸੀ ਉਹ, ਇੱਕ ਮੇਰਾ ਦੋਸਤ ਸੀਗਾ। ਹਾਏ, ਮੇਰਾ ਦਿਲੀ ਦੋਸਤ ਸੀ ਉਹ। ਓਹੋ। ਅੱਛਾ। ਉਹਦੇ ਮੈਂ ਚ ਪੇੜ ਮਾਰੀ, ਹਲਕ ਦੇਣੀ। ਅੱਛਾ ਜੀ। ਦੇਖੋ ਮਾਰਿਆ ਨਾ। ਕਿਹਾ ਬਹਿ ਜਾ। ਇੱਕ ਹੋਰ ਮੁੰਡੇ ਨੂੰ ਉੱਠਿਆ, ਉਹਨੇ ਕਿਹਾ ਇਹਨੂੰ ਦੱਸ ਕਿੱਦਾਂ ਚਪੇੜ ਮਾਰੀ ਦੀ ਹੈ। ਅੱਛਾ। ਉਸਨੇ ਮੇਰੇ ਚਪੇੜ ਮਾਰੀ। ਤੁਹਾਨੂੰ ਚਪੇੜ ਮਾਰੀ?
ਜ਼ੋਰ ਦੀ ਮਾਰੀ ਜ਼ੋਰ ਦੀ ਮਾਰੀ। ਤੇ ਤੁਸੀਂ ਦੇਖੋ ਆਪ ਹੀ ਮਾਰ ਖਾ ਲਈ, ਪਰ ਆਪਣੇ ਦੋਸਤ ਦੀ ਦੇਖੋ ਇਹਨੂੰ ਕਹਿੰਦੇ ਆ ਦੋਸਤੀ, ਤੁਸੀਂ ਆਪ ਹੀ ਮਾਰ ਖਾ ਲਈ, ਇਹਨਾਂ ਪਿਆਰ ਸੀਗਾ ਹੈ ਤੇ ਤੁਸੀਂ ਮਾਰ ਖਾ ਲਈ, ਪਰ ਉਹਨੂੰ ਤੁਸੀਂ ਉਹਨੂੰ ਅਹਿਸਾਸ ਹੋਏਗਾ ਇਸ ਗੱਲ ਦਾ ਕਿ ਮੇਰੇ ਯਾਰ ਨੇ ਆਪ ਹੀ ਕੁੱਟ ਖਾ ਲਈ ਲੇਕਿਨ ਮੈਨੂੰ ਨਹੀਂ ਮਾਰਿਆ। ਅੱਛਾ ਜੀ, ਬਹੁਤ ਚੰਗੇ। ਤੇ ਜਿਹੜੇ ਟੀਚਰ ਸੀਗੇ ਇਹਨਾਂ ਦਾ ਨਾਂ ਪਤਾ, ਜਿਨ੍ਹਾਂ ਨੇ ਹਿਸਾਬ ਦੇ ਟੀਚਰ ਜਿਨ੍ਹਾਂ ਦਾ ਇਹਨਾਂ ਦਾ ਧਿਆਨ ਹੈ? ਕੋਈ ਗੱਲ ਨਹੀਂ। ਤੇ ਬਜ਼ੁਰਗੋ ਬੜੀ ਅੱਛੀ ਗੱਲਾਂ ਦੱਸੀਆਂ। ਬਜ਼ੁਰਗੋ ਤੁਸੀਂ ਥੋੜੀ ਦੇਰ ਪਹਿਲੇ ਦੱਸ ਰਹੇ ਸੀਗੇ ਜਿਹੜਾ ਤੁਹਾਡਾ ਦਾਦਕਿਆਂ ਦਾ ਪਿੰਡ ਸੀ, ਤੁਸੀਂ ਉੱਥੇ ਰਹੇ ਨਹੀਂ ਹੋ ਆਦੇ ਕਾਲੀ, ਲੇਕਿਨ ਤੁਸੀਂ ਇਹਦਾ ਨਾਂ ਦੱਸ ਰਹੇ ਸੀ ਕਿ ਆਦੇ ਕਾਲੀ ਕਿੱਦਾਂ ਪਿਆ, ਥੋੜਾ ਜਿਹਾ ਆਦੇ ਕਾਲੀ ਇਸ ਤਰ੍ਹਾਂ ਪਿਆ ਭਈ ਜਿਹੜਾ ਪਹਿਲਾ ਜੀਟੀ ਰੋਡ ਸੀਗਾ ਉਹ ਲੁਧਿਆਣੇ ਤੋਂ ਸਿੱਧਾ ਨੂਰਮਹਿਲ ਤੋਂ ਹੋ ਕੇ ਅੱਗੇ ਜਾਂਦਾ ਸੀ। ਅੱਛਾ ਜੀ। ਜਿਹੜਾ ਮੁਸਲਮਾਨਾਂ ਨੇ ਬਣਾਇਆ ਸੀਗਾ। ਅੱਛਾ ਜੀ। ਤੇ ਇਹ ਅੰਗਰੇਜ਼ਾਂ ਨੇ ਜਿਹੜੇ ਬਣਾਇਆ ਨੇ ਇਹ ਸਿੱਧਾ ਲੁਧਿਆਣੇ ਤੋਂ ਫਗਵਾੜਾ ਜਿੱਧਰ ਇਸ ਪਾਸੇ ਸਿੱਧਾ। ਠੀਕ ਹੈ। ਉਹ ਜਿਹੜੇ ਮੁਸਲਮਾਨ ਜਾਂਦੇ ਸੀ ਇਧਰੋਂ, ਉਹ ਸਿੱਖ ਉੱਥੇ ਲਿਖੇ ਲੁਕੇ ਹੁੰਦੇ ਸੀਗੇ, ਉਹਨਾਂ ਨੇ ਲੜਾਈ ਹੁੰਦੀ ਸੀ, ਮਾਰ ਦਿੰਦੇ ਸੀ, ਉਹ ਚੜਦੇ ਸੀ। ਉਹ ਸ਼ਹੀਦਾਂ ਕਈ ਜਗ੍ਹਾ ਬਣੀਆਂ, ਸ਼ਹੀਦਾਂ ਦੇ ਗੁਰਦੁਆਰੇ ਬਣੇ ਹੋਏ ਆ। ਅੱਛਾ। ਤੇ ਉਹ ਫਿਰ ਮੈਂ ਆਪਣੇ ਪਿੰਡ ਦੇ ਨੂੰ ਪੁੱਛਿਆ ਸੀ ਭਾਈ ਇਹ ਸਾਡਾ ਪਿੰਡ ਕਿੱਦਾਂ ਬਣਿਆ। ਹਾਂਜੀ ਹਾਂਜੀ। ਉਹ ਫਿਰ ਰੋਜ਼ ਦੀ ਉਹ ਲੜਾਈ ਮਾਰ ਮੂਰ ਸਾਰੀ ਖੱਟ ਕਰਕੇ ਚੜਾਈਆਂ ਝਗੜੇ ਹੋਣੇ ਰੋਜ਼ ਜੀ। ਉਹ ਫਿਰ ਉਥੋਂ ਪਿੰਡ ਤੋਂ ਉੱਠ ਕੇ ਇਸ ਪਿੰਡ ਆ ਗਏ। ਅੱਛਾ। ਇੱਥੇ ਇਹ ਜਿਹੜੀ ਪਿੰਡ ਸੀਗੀ ਇਹ ਜ਼ਮੀਨ ਸੀਗੀ ਬਡਾਲੇ ਵਾਲਿਆਂ ਦੀ, ਇੱਕ ਪੰਡਤਾਂ ਦੀ। ਅੱਛਾ ਜੀ। ਉਹ ਲੜਕੀ ਦੀ ਜ਼ਮੀਨ ਸੀਗੀ ਜਿਹੜੀ, ਉਸ ਨੇ ਕਿਹਾ ਵੀ ਜ਼ਮੀਨ ਤਾਂ ਤੁਹਾਨੂੰ ਵੇਚ ਦੇਣੀ ਆ ਜੀ, ਲੇਕਿਨ ਮੇਰੇ ਨਾਂ ਦਾ ਪਿੰਡ ਹੋਣਾ ਚਾਹੀਦਾ। ਅੱਛਾ। ਉਹਦਾ ਨਾਂ ਆਦੇ ਸੀਗਾ ਜੀ, ਜਿਹੜਾ ਮੈਨੂੰ ਪਤਾ ਲੱਗਾ। ਜੀ ਜੀ। ਤੇ ਕਾਲੀਆ ਉਹਨਾਂ ਦਾ ਗੋਤ ਸੀਗਾ। ਅੱਛਾ। ਤੇ ਉਹ ਜ਼ਮੀਨ ਉਹਨੇ ਵੇਚੀ ਤੇ ਉਹ ਪਿੰਡ ਦਾ ਨਾਂ ਆਦੇ ਕਾਲੀ ਰੱਖ ਦਿੱਤਾ। ਆਦੇ ਕਾਲੀ ਪੈ ਗਿਆ। ਚੰਗਾ ਜੀ। ਤੇ ਪਹਿਲੇ ਕੀ ਨਾਂ ਸੀਗਾ ਪਿੰਡ ਦਾ? ਜਿਹੜਾ ਪਹਿਲਾਂ ਨਹੀਂ ਪਤਾ। ਚੰਗਾ ਜੀ, ਚੰਗਾ, ਠੀਕ ਹੈ। ਤੇ ਆਦੇ ਕਾਲੀ ਦੇ ਹੋਰ ਕੁਝ ਆਈਡੀਆ ਆਸ-ਪਾਸ ਦੇ ਪਿੰਡ ਕਿਹੜੇ ਸੀਗੇ? ਆਦੇ ਕਿ ਸੁਨਣਾ ਕਲਾ ਹੈਗੀ ਹੈ। ਅੱਛਾ। ਤੇ ਭੰਡਾਲਾ ਹੈ। ਅੱਛਾ। ਜੰਡਾਲਾ ਹੈ। ਅੱਛਾ। ਤੇ ਇੱਕ ਚੀਮੇ ਹੈ। ਚੀਮੇ। ਇਹ ਤਹਿਸੀਲ ਕਿਹੜੀ ਤਹਿਸੀਲ ਚ ਆਉਂਦਾ ਸੀ ਬਜ਼ੁਰਗੋ ਆਦੇ ਕਾਲੀ? ਤਹਿਸੀਲ ਫਲੌਰ ਸੀ। ਫਲੌਰ ਪੈਂਦੀ ਸੀਗੀ। ਅੱਛਾ। ਫਲੌਰ ਦਾ ਥਾਣਾ ਵੀ ਬੜਾ ਮਸ਼ਹੂਰ ਹੈ। ਤੇ ਬਜ਼ੁਰਗੋ ਇਹਨਾਂ ਤੁਹਾਨੂੰ ਪਤਾ ਹੈ, ਹਾਲਾਂਕਿ ਤੁਸੀਂ ਆਦੇ ਕਾਲੀ ਨਹੀਂ ਰਹੇ, ਕਿ ਆਦੇ ਕਾਲੀ ਦੇ ਆਸ-ਪਾਸ ਮੁਸਲਮਾਨਾਂ ਦੇ ਪਿੰਡ ਕਿਹੜੇ ਸੀਗੇ? ਮੁਸਲਮਾਨ ਵਿੱਚ ਫਸੇ ਸੀਗੇ। ਅੱਛਾ। ਤੇ ਸਾਡੇ ਪਿੰਡ ਵੀ ਮੁਸਲਮਾਨ ਸੀਗੇ, ਆਦੇ ਕਾਲੀ ਵੀ। ਅੱਛਾ। ਗੁੱਜਰ ਸੀਗੇ। ਅੱਛਾ। ਖੇਤੀ ਜ਼ਮੀਨ ਸੀ ਉਹਨਾਂ ਦੀ। ਅੱਛਾ। ਤੇ ਨਾਲ ਸੁਣ ਰਹਾ ਉੱਥੇ ਦੇ ਵੀ ਸੀਗੇ। ਅੱਛਾ। ਤੇ ਆਸੇ ਪਾਸੇ ਪਿੰਡਾਂ ਚ ਸਾਰੇ ਵਿੱਚ ਬਸੇ ਹੋਏ ਸੀਗੇ। ਉਹ ਫਿਰ ਚਲੇ ਗਏ। ਅੱਛਾ। ਉਹ ਮੇਰੇ ਤੋਂ ਬਾਅਦ ਗਏ ਤੇ ਮੈਂ ਇੱਥੇ 44 ਚ ਆ ਗਿਆ। ਤੁਸੀਂ ਆ ਗਏ ਸੀ, ਮੈਂ ਆਂਦਾ ਵਾਂ। ਤੇ ਬਜ਼ੁਰਗੋ ਠੀਕ ਹੈ। ਤੇ ਜਿਹੜਾ ਤੁਹਾਡਾ ਮਾਤਾ ਜੀ ਦਾ ਜਿਹੜਾ ਪਿੰਡ ਸੀਗਾ ਚੱਕ ਕਲਾਲ, ਇਹਦੇ ਆਸ-ਪਾਸ ਮੁਸਲਮਾਨਾਂ ਦੀ ਕਿਹੜੀਆਂ ਬਰਾਦਰੀਆਂ ਸੀਗੀਆਂ ਜਿਨ੍ਹਾਂ ਦੇ ਪਿੰਡ ਤੁਸੀਂ ਗਏ? ਰਾਈਆਂ ਦਾ ਪਿੰਡ ਸੀਗਾ। ਰਾਈਆਂ ਬਤੌਲੀ ਰਾਈਆਂ ਦਾ ਸੀਗਾ। ਅੱਛਾ। ਬਾਕੀ ਤਕਰੀਬਨ ਸਾਰੇ ਸਿੱਖਾਂ ਦੇ ਪਿੰਡ ਸੀਗੇ। ਅੱਛਾ। ਤੇ ਮੁਸਲਮਾਨਾਂ ਦਾ ਕੋਈ ਘਰ ਨਹੀਂ ਸੀ ਅੰਦਰ ਵਿੱਚ ਵੀ ਨਹੀਂ ਸੀਗਾ। ਸਾਡੇ ਚੱਕ ਕਲਾਲਾਂ ਵਿੱਚ ਵੀ ਕੋਈ ਘਰ ਨਹੀਂ ਸੀ ਮੁਸਲਮਾਨਾਂ ਦਾ। ਅੱਛਾ। ਤੇ ਚੀਰਾਂ ਦੇ ਘਰ ਸੀਗੇ ਤੋਂ। ਅੱਛਾ। ਤੇ ਸਾਡੇ ਸੀਗੇ 4-5 ਘਰ ਰਾਮਗੜੀਆਂ ਦੇ। ਤੇ ਸਾਡੇ ਲੋਕ ਤਾਂ ਸਾਰੇ ਬਾਹਰ ਸੀਗੇ। ਅੱਛਾ। ਰਾਮਗੜੀਆਂ ਦੇ ਵੀ 4-5 ਘਰ ਸੀਗੇ। ਉਹ ਆਪਣੇ ਬਾਹਰ ਰਹਿੰਦੇ ਸੀ, ਅਫਰੀਕਾ ਵਗੈਰਾ ਸਭ ਚੀਜ਼। ਅੱਛਾ। ਤੇ ਘਰ ਲੇਡੀਜ਼ ਵਗੈਰਾ ਕੋਣੀਆਂ ਵੀ ਚੱਲ ਜਾਣੀਆਂ ਅਫਰੀਕਾ। ਬੱਚੇ ਪੜ੍ਹਦੇ ਰਹੇ ਸਾਰੇ। ਠੀਕ ਹੈ ਜੀ। ਠੀਕ ਹੈ। ਮੈਂ ਵੀ ਉੱਥੇ ਪੜ੍ਹਿਆ। ਚੰਗਾ ਜੀ। ਤੇ ਵੈਸੇ ਪਿੰਡ ਵੱਡਾ ਸੀਗਾ ਤੁਹਾਡਾ? ਪਿੰਡ ਬਹੁਤ ਛੋਟਾ ਜਿਹਾ ਪਿੰਡ ਸੀਗਾ। ਅੱਛਾ। ਸਾਡੇ ਪਿੰਡ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਸੀਗੀ। ਹਾਂਜੀ। ਇੱਕ ਸੀਗੇ ਸਰਦਾਰ ਬਹਾਦਰ ਸੰਤ ਸਿੰਘ। ਅੱਛਾ। ਉਹ ਜਿਹੜਾ ਹੈਡ ਬਣਿਆ ਨਾ ਇਹਦਾ ਰੋਪੜ ਦਾ। ਹਾਂਜੀ ਹਾਂਜੀ। ਉੱਥੇ ਐਕਸ਼ਨ ਸੀਗੇ ਉਹਨਾਂ ਦਿਨਾਂ ਚ। ਐਕਸ਼ਨ ਸੀਗੇ ਉਸ ਵੇਲੇ? ਅੱਛਾ। ਉਹਨਾਂ ਦੇ ਵਿੱਚ ਐਕਸ਼ਨ ਸੀਗੇ। ਬੜੀ ਵੱਡੀ ਗੱਲ ਹੈ ਉਸ ਵੇਲੇ। ਸਰਦਾਰ ਬਹਾਦਰ ਦਾ ਖਿਤਾਬ ਮਿਲਿਆ ਸੀ। ਅੱਛਾ। ਉਹ ਪਿੰਡ ਉਹਨਾਂ ਦਾ ਸੀਗਾ ਗੰਦੋਵਾਲ। ਲੇਕਿਨ ਉਹ ਗੰਦੋਵਾਲ ਛੱਡ ਕੇ ਆਪਣੇ ਸਹੁਰਿਆਂ ਦੇ ਪਿੰਡ ਆ ਗਏ। ਸਾਡੇ ਪਿੰਡ ਵਸੇ ਸੀ। ਚੱਕ ਕਲਾਲ ਆ ਗਏ। ਅੱਛਾ ਜੀ। ਚੰਗਾ ਜੀ। ਪਿੰਡ ਸਾਰਾ ਸਰਦਾਰ ਬਹਾਦਰ ਸਾਹਿਬ ਸੀਗੇ। ਹਲ ਵਾਲੀਆਂ ਦੇ ਪਿੰਡ ਸੀ ਸਾਰਾ। ਅੱਛਾ। ਸਾਰੇ ਪੜ੍ਹੇ ਲਿਖੇ ਔਰ ਸਰਦਾਰ ਸਾਹਿਬ ਸੀਗੇ। ਇਹ ਵੀ ਆਲੂ ਵਾਲੀਏ ਸੀਗੇ ਸਰਦਾਰ ਸਾਹਿਬ? ਚੰਗਾ ਜੀ। ਠੀਕ ਹੈ ਜੀ। ਤੇ ਕੋਈ ਹੋਰ ਸਿਰ ਕੱਢਵਾ ਬੰਦਾ ਤੁਹਾਨੂੰ ਪਤਾ ਹੈ? ਸਰਦਾਰ ਬਹਾਦਰ ਤੁਸੀਂ ਇੱਕ ਨਾਂ ਗਿਣਾਇਆ ਸੰਤ ਸਿੰਘ ਜੀ ਦਾ, ਇਹਦੇ ਇਲਾਵਾ ਕੋਈ ਹੋਰ ਤਗੜਾ ਬੰਦਾ ਜਾਂ ਮੁਸਲਮਾਨਾਂ ਦਾ ਕੋਈ ਤਗੜਾ ਬੰਦਾ ਕੁਛ? ਮੁਸਲਮਾਨਾਂ ਦਾ ਕੋਈ ਨਹੀਂ ਸੀ ਸਾਡੇ। ਅੱਛਾ। ਤੇ ਸਾਡੇ ਬੰਗੇ ਦੇ ਨਾਲ ਪਿੰਡ ਹੈਗਾ। ਹਾਂਜੀ। ਵੀਰੋਵਾਲ ਪੂਨੀਆ। ਦੋ ਪਿੰਡ ਹੈ ਉੱਥੇ ਦਾ। ਇੱਕ ਸਾਡੇ ਉਹ ਪਲ ਗੋਤ ਸੀ ਉਹਨਾਂ ਦਾ। ਹਾਂਜੀ। ਸਾਡੇ ਪਿੰਡ ਜਿਹੜੇ ਆਲਵਾੜੀਏ ਸੀਗੇ। ਅੱਛਾ। ਉਹ ਪਲਾਂ ਦਾ ਉਹਨੇ ਮੱਝਾਂ ਬਹੁਤ ਰੱਖੀਆਂ ਸੀਗੇ। ਉਹ ਨੌਕਰੀ ਕਰਦਾ ਸੀ ਇੱਕ, ਉਹਦਾ ਨਾਮ ਅਤਾ ਮੁਹੰਮਦ ਸੀਗਾ। ਅੱਛਾ।
ਤੇ ਉਹ ਮੱਝਾਂ ਮੁੱਝਾਂ ਨੂੰ ਸੰਭਾਲਦਾ ਸੀਗਾ ਬਸ। ਅੱਛਾ। ਹੋਰ ਮੁਸਲਮਾਨ ਸਾਡੇ ਪਿੰਡ ਕੋਈ ਨਹੀਂ ਸੀਗਾ। ਅੱਛਾ। ਉਹ ਵੀ ਉਹਨਾਂ ਦਾ ਨੌਕਰ ਸੀਗਾ। ਅੱਛਾ, ਮੁਜਾਰਾ ਸੀਗਾ ਇਹਨਾਂ ਦਾ। ਅੱਛਾ ਜੀ, ਠੀਕ ਹੈ। ਤੇ ਅੱਛਾ ਬਜ਼ੁਰਗੋ, ਇੱਕ ਗੱਲ ਹੋਰ ਦੱਸੋ ਕਿ ਤੁਸੀਂ ਕਿਹਾ ਕਿ ਰਾਮਗੜੀਆਂ ਦੇ ਜਿਹੜੇ ਆਦਮੀ ਸੀਗੇ ਅਫਰੀਕਾ ਕਾਫੀ ਸੀਗੇ। ਅਫਰੀਕਾ ਕੀ ਕੰਮ ਕਰਦੇ ਸੀਗੇ ਜਾ ਕੇ? ਮੈਨੂੰ ਨਹੀਂ ਪਤਾ ਕੀ ਕਰਦੇ ਸੀ। ਠੇਕੇਦਾਰੀ ਕਰਦੇ। ਸਾਡਾ ਇੱਕ ਮਾਮਾ ਸੀਗਾ। ਹਾਂਜੀ। ਉਹਨੇ ਮੋਹਾਲੀ ਦੇ ਵਿੱਚ ਪੈਟਰੋਲ ਦਾ ਜਿਹੜਾ ਪੈਟਰੋਲ ਪੰਪ ਸੀਗੇ, ਹਾਂਜੀ, ਉਹ ਲਿਆ ਸੀ। ਇੱਕ ਮੋਹਾਲੀ ਵਿੱਚ ਇੱਕ ਬਾਜ਼ਾਰ ਹੀ ਖਰੀਦਿਆ ਸੀ ਉਹਨੇ। ਕਿਹੜੀ ਜਗ੍ਹਾ? ਮੋਹਾਲੀ ਪਿੰਡ ਹੈ। ਮੋਹਾਲੀ ਪਿੰਡ ਸ਼ਹਿਰ ਹੈ ਉੱਥੇ ਅਫਰੀਕਾ ਚ। ਜੀ ਜੀ। ਇਹ ਬਜ਼ੁਰਗੋ, ਮੈਂ ਥੋੜਾ ਜਿਹਾ ਪੜਿਆ ਸੀਗਾ ਕਿ ਜਦੋਂ ਅੰਗਰੇਜ਼ਾਂ ਨੇ ਜਦੋਂ ਅਫਰੀਕਾ ਨੂੰ ਚ ਗਏ ਨਾ, ਤੇ ਹਿੰਦੁਸਤਾਨੀਆਂ ਨੂੰ ਲੈ ਕੇ ਗਏ ਸੀਗੇ ਉੱਥੇ ਕੰਮ ਕਰਾਉਣ ਵਾਸਤੇ, ਮਤਲਬ ਕਿ ਉੱਥਾਂ ਦੇ ਲੋਕਾਂ ਦੇ ਉੱਤੇ ਕੰਟਰੋਲ ਕਰਨ ਵਾਸਤੇ, ਤੇ ਬਿਜ਼ਨਸ 'ਚ ਵੀ ਇੰਡੀਅਨਸ ਨੂੰ ਲੈ ਕੇ ਗਏ। ਠੀਕ ਹੈ, ਚਲੋ ਬਜ਼ੁਰਗੋ ਜੀ, ਇਹ ਬੜੀ ਅੱਛੀ ਗੱਲ ਹੋ ਗਈ। ਇੱਕ ਗੱਲ ਬਜ਼ੁਰਗੋ ਇਹ ਦੱਸੋ ਕਿ ਉੱਥੇ ਤੁਹਾਡੇ ਪਾਸੇ ਕੋਈ ਨਕਲੀਏ ਸੀਗੇ? ਨਕਲੀਏ ਤੁਸੀਂ ਦੇਖੇ ਕਿ ਮਸ਼ਹੂਰ ਨਕਲੀਏ ਬਾਹਰੋਂ ਆਉਂਦੇ ਸੀ, ਪਤਾ ਨਹੀਂ ਕਿੱਥੋਂ ਆਉਂਦੇ ਸੀ। ਉਹ ਆਉਂਦੇ ਸੀਗੇ, ਨਕਲਾਂ ਕਰਦੇ ਸੀ। ਅੱਛਾ। ਰਾਸਤਾਰੀਏ ਵੀ ਆਉਂਦੇ ਹੁੰਦੇ ਸੀਗੇ। ਰਾਸਤਾਰੀਏ। ਅੱਛਾ। ਉਹਨਾਂ ਨੇ ਰਾਸਾਂ ਪਾਉਣੀਆਂ। ਅੱਛਾ। ਪ੍ਰਹਲਾਦ ਦੀਆਂ, ਹੋਰ ਕ੍ਰਿਸ਼ਨ ਦੀਆਂ। ਅੱਛਾ। ਕ੍ਰਿਸ਼ਨ ਭਗਵਾਨ ਦੀਆਂ। ਪੂਰਨ ਭਗਤ ਦੀ ਵੀ ਹੁੰਦੀ ਸੀ। ਪੂਰਨ ਦੀ ਭਗਤ ਦੀ ਹੁੰਦੀ ਸੀ। ਰੂਪ ਬਸੰਤ ਦਾ ਕਿੱਸਾ ਕਰਦੇ ਸੀਗੇ। ਹਾਂ, ਉਹ ਸਾਰਿਆਂ ਦੇ ਕਰਦੇ ਸੀ। ਇਹ ਰਾਸਤਾਰੀਏ ਕਿੱਥੋਂ ਆਉਂਦੇ? ਰਾਸਤਾਰੀਏ ਆਉਂਦੇ ਸੀ, ਤਕਰੀਬਨ ਹਫ਼ਤਾ ਰਹਿੰਦੇ ਸੀ ਸਾਡੇ ਕੋਲ। ਤੁਹਾਡੇ ਪਿੰਡ ਰਹਿੰਦੇ ਸੀਗੇ? ਇਹ ਕਿਹੜੀ ਬਰਾਦਰੀ ਤੋਂ ਸੀਗੇ ਰਾਸਤਾਰੀਏ? ਮਰਾਸ਼ੀ ਸੀਗੇ? ਕੁਝ ਪਤਾ ਨਹੀਂ ਕਿਹੜੇ ਪਿੰਡ ਦੇ ਸੀਗੇ। ਵੈਸੇ ਹਿੰਦੂ ਹੁੰਦੇ ਸੀ ਸਾਰੇ। ਹਿੰਦੂ ਹੁੰਦੇ ਸੀਗੇ ਰਾਸਤਾਰੀਏ। ਤੇ ਜਿਹੜੇ ਇਹ ਸੀਗੇ ਨਕਲੀਏ ਸੀਗੇ, ਇਹ ਕਿੱਥੋਂ ਆਉਂਦੇ ਸੀ? ਕੁਝ ਪਤਾ ਇਹਨਾਂ ਦਾ? ਬਸ ਆਪਣੇ ਹਸਾਉਣ ਦਾ ਕੰਮ ਕਰਦੇ ਸੀ। ਹਸਾਉਣ ਦਾ ਕੰਮ ਕਰਦੇ? ਜਿਹੜੀ ਸੀ ਕਾਮੇਡੀ ਕਰਦੇ ਸੀਗੇ। ਤੇ ਬਜ਼ੁਰਗੋ, ਕੋਈ ਮੇਲਾ ਲੱਗਦਾ ਸੀਗਾ ਉਦੋਂ ਨਕਲਾਂ ਕਰਦੇ ਸੀ ਜਾਂ ਨਹੀਂ? ਉਦੋਂ ਪਿੰਡ ਵਿੱਚ ਆ ਜਾਂਦੇ ਸੀ। ਜਦ ਵਿਆਹ ਸ਼ਾਦੀ ਹੋਵੇ ਤਾਂ ਆ ਜਾਣਾ। ਅੱਛਾ ਜੀ। ਕੋਈ ਹੋਰ ਫੰਕਸ਼ਨ ਹੋਵੇ ਤਾਂ ਆ ਜਾਣਾ। ਅੱਛਾ ਜੀ। ਤਾਂ ਉਹਨਾਂ ਦਾ ਗੁਜ਼ਾਰਾ ਸਿਰਫ ਇਸੇ ਚੀਜ਼ ਤੇ ਹੁੰਦਾ ਸੀ। ਅੱਛਾ ਜੀ। ਤੇ ਇਹ ਮਰਾਸ਼ੀ ਕਮਿਊਨਿਟੀ ਤੋਂ ਸੀਗੇ? ਮਰਾਸ਼ੀ ਕਮਿਊਨਿਟੀ ਤੋਂ ਸੀਗੇ। ਕੋਈ ਮਸ਼ਹੂਰ ਨਕਲੀਏ ਦਾ ਨਾਂ ਕਦੀ ਸੁਣਿਆ ਤੁਸੀਂ ਬਚਪਨ? ਯਾਦ ਨਹੀਂ, ਪਰ ਨਕਲਾਂ ਤੁਸੀਂ ਦੇਖੀਆਂ ਨੇ? ਨਕਲਾਂ ਦੇਖੀਆਂ। ਅੱਛਾ, ਰਾਸਾਂ ਵੀ ਵੇਖੀਆਂ ਨੇ? ਰਾਸਾਂ ਵੀ ਦੇਖੀਆਂ। ਬਹੁਤ ਚੰਗਾ ਜੀ। ਤੇ ਬਜ਼ੁਰਗੋ, ਮੇਲਾ ਕੋਈ ਲੱਗਦਾ ਸੀਗਾ ਤੁਹਾਡੇ? ਨਹੀਂ, ਸਾਡੇ ਮੇਲਾ ਕੋਈ ਨਹੀਂ ਸੀ ਲੱਗਦਾ। ਅੱਛਾ। ਗੁਰਪੁਰਬ ਮਨਾਉਂਦੇ ਸੀ। ਧਰਮਸ਼ਾਲਾ ਦੇ ਗੁਰਪੁਰਬ ਮਨਾਉਂਦੇ। ਧਰਮਸ਼ਾਲਾ ਚ ਮਨਾਉਂਦੇ ਸੀਗੇ? ਧਰਮਸ਼ਾਲਾ ਸੀ ਸਾਡੇ ਪਿੰਡ, ਗੁਰਦੁਆਰਾ ਨਹੀਂ ਸੀਗਾ। ਅੱਛਾ। ਹੁਣ ਗੁਰਦੁਆਰਾ ਬਣ ਗਿਆ। ਅੱਛਾ ਜੀ। ਧਰਮਸ਼ਾਲਾ ਜਿਹੜੇ ਸੀ 80 ਸਾਲ ਸੀਗੇ ਉੱਥੇ। ਅੱਛਾ। ਉਹ ਰਹਿੰਦੇ ਸੀ। ਉਹ ਪੜਾਉਂਦੇ ਵੀ ਸੀ। ਬਹੁਤ ਲਾਇਕ ਬੰਦਾ ਸੀ ਉੱਥੇ। ਅੱਛਾ ਜੀ। ਉਹ ਆਸੇ ਪਾਸੇ ਦੂਰ ਦੂਰ ਤੋਂ ਬੰਦੇ ਉਹਨਾਂ ਕੋਲ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਥਾ ਸੁਣਨ ਵਾਸਤੇ ਆਉਂਦੇ ਸੀ। ਅੱਛਾ। ਉਹ ਫਿਰ ਇੱਕ ਕਿਸਮ ਦੇ ਪ੍ਰੀਚਰ ਬਣ ਜਾਂਦੇ। ਪ੍ਰੀਚਰ ਸੀਗੇ। ਅੱਛਾ ਜੀ, ਠੀਕ ਹੈ ਜੀ। ਧਰਮ ਪ੍ਰਚਾਰਕ ਹੋ ਗਏ। ਚੰਗਾ ਜੀ। ਤੇ ਬਜ਼ੁਰਗੋ, ਤੁਸੀਂ ਹੋਰ ਤਿਉਹਾਰ ਦੇਖੇ? ਕੋਈ ਮੁਸਲਮਾਨਾਂ ਦੀ ਈਦ ਦੇ ਦੌਰਾਨ ਰੌਣਕਾਂ ਕਿੱਦਾਂ ਦੀਆਂ ਹੁੰਦੀਆਂ ਸੀ? ਕੁਝ ਆਈਡੀਆ ਹੈਗਾ? ਨਹੀਂ ਦੇਖੀ ਹੈ। ਨਹੀਂ ਦੇਖੀ ਹੈ। ਅੱਛਾ, ਈਦ ਕਿਉਂਕਿ ਦੂਜਾ ਪਿੰਡ ਸੀਗਾ। ਲੇਕਿਨ ਤੁਹਾਡਾ ਜਿਹੜਾ ਦੋਸਤ ਸੀਗਾ ਬਸ਼ੀਰ ਅਹਿਮਦ, ਈਦ ਦੇ ਦਿਨ ਕੁਝ ਯਾਦ ਹੈ? ਕਿੱਦਾਂ ਕੁਝ ਗੱਲ ਹੁੰਦੀ ਸੀ ਇਹਦੇ ਨਾਲ ਕਿ ਮੇਰੀ ਈਦ ਹੈ ਜਾਂ ਕੁਝ ਹੈਗਾ? ਅੱਛਾ, ਉਸ ਸਮੇਂ ਖਾਸ ਗੱਲ ਨਹੀਂ ਹੁੰਦੀ ਸੀ। ਤੁਹਾਡੇ ਘਰ ਆਇਆ ਕਦੀ ਬਸ਼ੀਰ ਅਹਿਮਦ ਜਾਂ ਤੁਸੀਂ ਉਹਦੇ ਘਰ ਗਏ? ਨਹੀਂ ਯਾਰ, ਨਾ ਮੈਂ ਉਹਨਾਂ ਦੇ ਘਰ ਗਿਆ। ਅੱਛਾ। ਸਾਡੇ ਪਿੰਡ ਇੱਕ ਬਾਗ ਸੀਗਾ। ਹਾਂਜੀ। ਉਹ ਰੇਲ ਦੀ ਜਿਹੜੀ ਲਾਈਨ ਸੀਗੀ। ਹਾਂਜੀ। ਉਹ ਜਿਹੜੀ ਫਗਵਾੜੇ ਤੋਂ ਰੇਲ ਚੱਲਦੀ ਆ ਜੇਜੋ ਨੂੰ। ਅੱਛਾ। ਉਹ ਜਾਂਦੀ ਸੀ ਤੇ ਇੱਕ ਬਾਗ ਸੀਗਾ। ਬਾਗ ਦੇ ਵਿੱਚੋਂ ਉਹ ਲਾਈਨ ਜਾਂਦੀ ਸੀਗੀ ਮੱਲੂ ਪੋਤੇ ਤੋਂ ਬਾਅਦ। ਅੱਛਾ। ਮੱਲੂ ਪੋਤੇ ਬੰਗਿਆਂ ਦੇ ਵਿੱਚ ਉਹ ਬਾਗ ਜਾਂਦੀ ਸੀ। ਬਾਗ ਚ ਜਾਂਦੀ ਸੀ। ਹਾਂਜੀ। ਉਹ ਬਾਗ ਸਾਰੇ ਪਿੰਡ ਦਾ 2 ਪਾੜ ਹੋਇਆ ਸੀ ਉੱਥੇ। ਅੱਛਾ। ਤੇ ਉੱਥੇ ਅਸੀਂ ਇਕੱਠੇ ਹੋ ਜਾਂਦੇ ਸੀ ਦੋਨੋਂ। ਅੱਛਾ ਜੀ। ਅੰਬਾਂ ਦਾ ਬਾਗ ਸੀਗਾ ਸਭ ਚੀਜ਼। ਅੰਬਾਂ ਦਾ ਬਾਗ ਸੀ। ਅੱਛਾ, ਚੰਗਾ ਜੀ। ਉੱਥੇ ਤੁਸੀਂ ਪੜ੍ਹਦੇ ਸੀਗੇ ਬਹਿ ਕੇ? ਉੱਥੇ ਪੜ੍ਹਦੇ ਸੀ। ਅੱਛਾ। ਬਸ਼ੀਰ ਅਹਿਮਦ ਉੱਥੇ ਆ ਜਾਂਦਾ ਸੀ। ਅੱਛਾ। ਮੈਂ ਉੱਥੇ ਚਲ ਜਾਂਦਾ। ਅੱਛਾ ਜੀ। ਅੱਛਾ ਬਜ਼ੁਰਗੋ, ਇੱਕ ਗੱਲ ਮੈਨੂੰ ਦੱਸੋ ਕਿ ਉਸ ਵੇਲੇ ਇਹ ਵਿਤਕਰਾ ਸੀਗਾ, ਇੱਕ ਦੂਜੇ ਦਾ ਖਾਣ ਦਾ ਨਹੀਂ ਸੀਗਾ ਤੇ ਇੱਕ ਦੂਜੇ ਦਾ ਨਹੀਂ ਖਾਂਦੇ ਸੀ, ਜਿੱਦਾਂ ਅਸੀਂ ਸੁਣਿਆ ਹੈ ਕਈ ਖਾਂਦੇ ਵੀ ਸੀ। ਤੇ ਬਸ਼ੀਰ ਅਹਿਮਦ ਵਗੈਰਾ ਤੁਸੀਂ ਕਦੀ ਰੋਟੀ ਲੈ ਕੇ ਆਉਂਦੇ ਸੀਗੇ ਤੇ ਕਦੀ ਇਕੱਠੀ ਖਾਂਦੇ ਸੀਗੇ? ਸ਼ੇਅਰ ਕਰਦੇ? ਉਹ ਆਪਣੀ ਖਾ ਲੈਂਦੇ ਸੀ, ਮੈਂ ਆਪਣੀ ਖਾ ਲੈਂਦਾ। ਅੱਛਾ, ਸ਼ੇਅਰ ਨਹੀਂ ਕਰਦੇ ਸੀ। ਕੁਝ ਐਸਾ ਧਿਆਨ ਸੀਗਾ ਕਿ ਵੀ ਖਾਣੀ ਨਹੀਂ ਹੈ ਜਾਂ ਵੈਸੇ ਹੀ ਆਦਤ ਹੈ ਕਿ ਵੈਸੇ ਹੀ ਨਹੀਂ ਖਾਂਦੇ, ਮੈਂ ਆਪਣੀ ਰੋਟੀ ਖਾ? ਅੱਛਾ। ਵੈਸੇ ਕੋਈ ਵਿਤਕਰੇ ਵਾਲੀ ਗੱਲ ਕਦੀ ਆਈ? ਮੈਂ ਤਾਂ ਆਪਣੇ ਘਰੋਂ ਖਾ ਕੇ ਜਾਣੀ ਸੀ, ਉਹ ਵਿਚਾਰ ਲਿਆਂਦਾ ਸੀ, ਉੱਥੇ ਖਾ ਲੈਂਦੇ ਸੀ। ਅੱਛਾ, ਉਹ ਫਿਰ ਭੁੱਖਾ ਰਹਿ ਜਾਏਗਾ ਜੇ ਤੁਸੀਂ ਖਾਓਗੇ। ਪਰ ਕਦੀ ਕੋਈ ਐਸੀ ਗੱਲ ਨਹੀਂ ਆਈ ਮਨ ਚ ਕਿ ਇਹ ਮੁਸਲਮਾਨ ਹੈ? ਕਦੀ ਨਹੀਂ ਆਇਆ। ਬਹੁਤ ਚੰਗੇ ਜੀ, ਬੜੀ ਅੱਛੀ, ਬੜਾ ਦਿਲ ਖੁਸ਼ ਹੋਇਆ ਗੱਲ ਸੁਣ ਕੇ। ਬਹੁਤ ਅੱਛਾ ਰਿਹਾ ਜੀ। ਇੰਨਾ ਪਿਆਰ ਸੀਗਾ ਸਾਡਾ ਮੁਸਲਮਾਨਾਂ ਦਾ, ਹਿੰਦੂਆਂ ਸਿੱਖਾਂ ਦਾ। ਹਾਂਜੀ। ਇਹ ਤਾਂ ਬਾਅਦ ਚ ਲੀਡਰਾਂ ਨੇ ਕੀਤੀ ਹੈ। ਹਾਂਜੀ। ਪਹਿਲਾਂ ਕੋਈ ਗੱਲ ਹੀ ਨਹੀਂ ਸੀਗੀ ਜੀ, ਕਿਉਂਕਿ ਇਹ ਫਿਰ ਜਿਸ ਵੇਲੇ ਪਾਕਿਸਤਾਨ ਬਣਨਾ ਸ਼ੁਰੂ ਕੀਤਾ ਜਨਾਹ ਦੇ ਨਾਲ ਦੇ। ਹਾਂਜੀ। ਤੇ ਸਭ ਤੋਂ ਪਹਿਲਾਂ ਹਿੰਦੁਸਤਾਨ ਚ ਨਵਾਕਲੀ ਚਲਾਉਣਾ ਪਿਆ। ਨੌਕਲੀ? ਅੱਛਾ, ਅਸਾਮ ਦੇ ਪਾਸੇ ਨਵਾਕਲੀ ਇਧਰ ਬੰਗਾਲ ਅਸਾਮ। ਹਾਂਜੀ, ਠੀਕ ਹੈ। ਉੱਥੇ ਉਹਨੇ ਹਿੰਦੂ ਵੱਡੇ ਸਾਰੇ ਕਾਫੀ। ਹਾਂਜੀ। ਤੇ ਉੱਥੋਂ ਸ਼ੁਰੂ ਹੋ ਕੇ ਫਿਰ ਅੱਗੇ ਜੀ। ਅੱਛਾ ਬਜ਼ੁਰਗੋ, ਤੁਸੀਂ
ਕਦੀ ਆਪਣੇ ਪਿੰਡ 'ਚ ਤੁਸੀਂ ਤਾਂ 1944 'ਚ ਆਪਣਾ ਪਿੰਡ ਛੱਡਤਾ ਸੀ, ਮੈਟ੍ਰਿਕ ਤੁਸੀਂ 1944 'ਚ ਕੀਤੀ ਹੈ ਬਜ਼ੁਰਗੋ? ਹੈ ਜੀ। ਤੁਸੀਂ ਮੈਟ੍ਰਿਕ ਕਦੋਂ ਕੰਪਲੀਟ ਕੀਤੀ? 44 'ਚ ਕੀਤੀ। ਤੇ ਬਸ਼ੀਰ ਅਹਿਮਦ ਨੇ ਵੀ ਕੰਪਲੀਟ ਕਰ ਲਈ ਸੀ ਮੈਟ੍ਰਿਕ? ਉਹਦਾ ਨਹੀਂ ਹੁਣ ਮੈਨੂੰ ਪਤਾ, ਕੁਝ ਯਾਦ ਹੀ ਨਹੀਂ। 44 'ਚ ਮੈਟ੍ਰਿਕ ਤੱਕ ਤੁਹਾਡੇ ਨਾਲ ਰਿਹਾ ਉਹ ਮੁੰਡਾ? ਕਿੰਨੇ ਸਾਲ? 8ਵੀਂ 'ਚ ਆ ਗਿਆ? ਕੁਝ ਨਹੀਂ ਯਾਦ ਹੁੰਦਾ ਕੁਝ। ਅੱਛਾ, ਹੁਣ ਕੁਝ ਯਾਦ ਨਹੀਂ, ਚੰਗਾ ਜੀ, ਠੀਕ ਹੈ, ਕੋਈ ਗੱਲ ਨਹੀਂ। ਤੇ ਬਜ਼ੁਰਗੋ, ਪਿੰਡ ਵਿੱਚ ਕਦੀ ਤੁਸੀਂ ਇਦਾਂ ਦੀ ਮੂਵਮੈਂਟ ਦੇਖਦੇ ਸੀਗੇ ਪਾਕਿਸਤਾਨ ਦੀ ਤਹਿਰੀਕ ਦੀ ਕਿ ਬਈ ਅਸੀਂ ਪਾਕਿਸਤਾਨ ਲੈਣਾ ਹੈ, ਜਾਂ ਕਈ ਵਾਰੀ ਕੋਈ ਇਲੈਕਸ਼ਨ ਵੀ ਨਹੀਂ ਹੋਏ ਸੀਗੇ? ਉਸ ਵੇਲੇ ਇੰਨਾ ਹੁੰਦਾ ਸੀ, ਪ੍ਰਭਾਤ ਫੇਰੀਆਂ ਨਿਕਲਦੀਆਂ ਸੀਗੀਆਂ ਕਾਂਗਰਸ ਦੀਆਂ ਨਿਕਲਦੀਆਂ ਸੀਗੀਆਂ, ਤੇ ਉਹ ਪ੍ਰਭਾਤ ਫੇਰੀ ਸਵੇਰੇ ਕਾਂਗਰਸ ਦੀ ਨਿਕਲਦੀ ਸੀ। ਅੱਛਾ, ਕੋਈ ਖਾਸ ਗੱਲ ਨਹੀਂ ਸੀ। ਹੋਰ ਕੋਈ ਖਾਸ ਕੋਈ ਮੂਵਮੈਂਟ ਵਗੈਰਾ ਵੀ ਨਹੀਂ ਹੋਈ ਅੰਗਰੇਜ਼ਾਂ ਦੇ ਖਿਲਾਫ? ਅੰਗਰੇਜ਼ੋ ਹਿੰਦੁਸਤਾਨ ਛੱਡੋ, ਬੰਗੇ ਤੇ ਕੋਈ ਚੀਜ਼ ਬੰਗੇ 'ਚ ਨਹੀਂ ਹੋਈ। ਤੇ ਬੰਗੇ 'ਚ ਵੀਰ ਜੀ ਸ਼ਹੀਦ ਭਗਤ ਸਿੰਘ ਹੋਰਾਂ ਦਾ ਜੱਦੀ ਪਿੰਡ ਖਟਕੜ ਕਲਾਂ ਵੀ ਤੁਹਾਡੇ ਪਿੰਡ ਤੋਂ ਸਾਡੇ ਨਾਲ ਹੈਗਾ ਤੁਹਾਡੇ? ਹਾਂ, ਥੋੜੀ ਦੂਰ ਹੀ ਆ। ਅੱਛਾ, ਮੈਂ ਪੈਦਲ ਉੱਥੇ ਉਹਨਾਂ ਦੇ ਪਿੰਡ ਝੰਡਾ ਜੀ ਕਹਿੰਦੇ ਆ। ਹਾਂ, ਖਟਕੜ ਕਲਾਂ ਝੰਡਾ ਜੀ ਕਹਿੰਦੇ ਨੇ। ਹਾਂਜੀ, ਝੰਡਾ ਜੀ ਮੇਲਾ ਲੱਗਦਾ ਹੁੰਦਾ ਸੀਗਾ, ਤੇ ਅਸੀਂ ਉੱਥੇ ਪੈਦਲ ਹੀ ਚੱਲ ਜਾਂਦੇ ਸੀ। ਮੇਲਾ ਜਦੋਂ ਇਹਨਾਂ ਦੀ ਸ਼ਹੀਦੀ ਦਿਵਸ ਵਾਲੇ ਦਿਨ ਮੇਲਾ ਲੱਗਦਾ? ਉਹ ਪਹਿਲਾਂ ਲੱਗਦਾ ਸੀ। ਅੱਛਾ, ਉਹ ਕੋਈ ਇੱਕ ਸੰਗਰਾਂਦ ਹੁੰਦੀ ਆ, ਉੱਥੇ ਮੇਲਾ ਲੱਗਦਾ ਸੀਗਾ। ਅੱਛਾ, ਤੇ ਉੱਥੇ ਪੂਰਾ ਮੇਲਾ ਲੱਗਣਾ, ਉਹ 'ਚ ਸਭ ਚੀਜ਼ ਦੇਖਣੀ। ਅਸੀਂ ਬਹੁਤ ਵੀ ਜਾਣੇ, ਸਭ ਚੀਜ਼ ਜਾਣੇ। ਅੱਛਾ, ਤੇ ਸਭ ਚੀਜ਼ ਮੇਰੇ ਬਾਬਾ ਜੀ ਜਾਂਦੇ ਸੀ, ਆਉਂਦੇ ਸੀ ਅੱਛਾ ਮੈਨੂੰ ਮਿਲਣ ਵਾਸਤੇ, ਤੇ ਉਹਨਾਂ ਨੇ ਊਂਠ ਰੱਖਿਆ ਹੁੰਦਾ ਸੀ। ਊਂਠ? ਅੱਛਾ। ਤੇ ਮੇਰੇ ਬਾਬਾ ਜੀ ਊਂਠ ਤੇ ਆਉਂਦੇ ਸੀਗੇ ਇੱਥੇ ਮੈਨੂੰ ਮਿਲਣ ਵਾਸਤੇ। ਅੱਛਾ, ਤੁਹਾਡੇ ਦਾਦਾ ਜੀ ਜਿਨ੍ਹਾਂ ਨੂੰ? ਦਾਦਾ ਜੀ ਸਾਡੇ। ਅੱਛਾ, ਆਂਦੇ ਸੀਗੇ ਇੱਥੇ? ਅੱਛਾ, ਤੇ ਉਹ ਊਂਠ ਸਾਡੇ ਪਿੰਡ ਬਣਾਉਣਾ ਉਹਨਾਂ ਨੇ। ਅੱਛਾ, ਉਹ ਕਈ ਵਾਰੀ ਗੱਲ ਹੋਣੀ, ਤੇ ਉਹ ਇੱਕ ਸਰਦਾਰ ਜੀ ਸੀਗੇ ਸ਼ਾਮ ਸਿੰਘ। ਹਾਂਜੀ, ਉਹ ਕਹਿੰਦੇ ਓਏ ਇਹਨੂੰ ਐਵੇਂ ਨਾ ਸਮਝਿਓ ਜ਼ਮੀਨ ਜਾਇਦਾਦ ਦਾ ਮਾਲਕ ਹੈ। ਅੱਛਾ ਜੀ, ਅੱਛਾ, ਤੇ ਬੜੀ ਟੌਰ ਹੋ ਜਾਣੀ, ਊਂਟ ਆਂਦਾ ਸੀਗਾ ਤੇ ਟੌਰ ਹੋ ਜਾਂਦੀ ਸੀ। ਅੱਛਾ, ਊਂਟ ਉਸ ਪਾਸ ਉਸ ਵੇਲੇ ਰੱਖਿਆ ਜਾਂਦੇ ਸੀਗੇ ਲੁਧਿਆਣੇ ਵਾਲੇ ਪਾਸੇ? ਊਂਟ ਤੋਂ ਸਾਰਾ ਕੰਮ ਲੈਂਦੇ ਸੀ ਅਸੀਂ। ਅੱਛਾ, ਊਂਟ ਤੋਂ ਖਰਾਸ ਲਾਇਆ ਸੀਗਾ। ਅੱਛਾ, ਤੇ ਗੱਡੀ ਬਣਾਈ ਸੀ। ਅੱਛਾ, ਇੱਕ ਰਥ ਬਣਾਇਆ ਸੀ ਵਿਆਹ ਵਾਸਤੇ। ਅੱਛਾ, ਗੱਡੀ ਉਦਾਂ ਛੋਟੀ ਰਥ ਐਂ ਕਰਕੇ ਉੱਪਰ ਐਂ ਕਰਕੇ ਬਣਾਇਆ ਸਮਝ ਗਿਆ। ਹਾਂਜੀ, ਤੇ ਉਹ ਊਂਟ ਨੂੰ ਤੇ ਹਲਟ ਵਿੱਚ ਵੀ ਜੋੜ ਲਏ ਸੀ। ਅੱਛਾ, ਵਿੱਚ ਵੀ ਜੋੜ ਲਏ ਸੀ, ਸਵਾਗਤ ਤੇ ਵੀ ਜੋੜ ਲਏ ਸੀ। ਅੱਛਾ ਜੀ, ਸਵਾਗਤ ਵੀ। ਊਂਟ ਇਹਨਾਂ ਕੰਮ ਕਰਦਾ ਸੀ। ਅੱਛਾ ਜੀ, 2 ਬੋਲਦਾਂ ਜੋਗਾ ਊਂਟ ਇਕੱਲਾ ਕਰ ਜਾਂਦਾ। 2 ਬੋਲਦਾਂ ਦੇ ਜੋਗਾ ਇੱਕ ਇਕੱਲਾ ਊਂਟ ਕੰਮ ਕਰ ਲੈਂਦਾ ਹੈ? ਬਲਕਿ ਜ਼ਿਆਦਾ ਕਰ ਜਾਂਦਾ ਸੀ। ਅੱਛਾ, ਤੇ ਸਵਾਰੀ ਦੇ ਲਾਇਕ ਵੀ ਹੋਣਾ। ਅੱਛਾ, ਤੇ ਹੁਣ ਤੇ ਘੱਟ ਦਿਖਦੇ ਨੇ ਪੰਜਾਬ 'ਚ ਊਂਟ, ਹੁਣ ਤਾਂ ਟਰੈਕਟਰ ਹੀ ਹੋ ਗਏ ਨੇ। ਖੈਰ ਹੁਣ ਤਾਂ ਪਸ਼ੂ ਹੈ ਨਹੀਂ ਪੰਜਾਬ 'ਚ। ਹਾਂਜੀ, ਹਾਂਜੀ, ਤੇ ਜਿਨ੍ਹਾਂ ਨੇ ਰੱਖੇ ਹੋਏ ਉਹਨਾਂ ਨੇ ਦੁੱਧ ਵਾਲੇ ਰੱਖੇ ਹੋਏ, ਹੋਰ ਤਾਂ ਕੋਈ। ਚੰਗਾ ਜੀ, ਹਾਂਜੀ, ਠੀਕ ਕਹਿ ਰਹੇ ਜੀ, ਠੀਕ ਹੈ। ਤੇ ਜੀ ਬੜੀ ਅੱਛੀ ਗੱਲ ਦੱਸੀ। ਅੱਛਾ ਬਜ਼ੁਰਗੋ, ਤੁਸੀਂ ਕਿਹਾ ਅਰਾਈਆਂ ਦੇ ਪਿੰਡ ਸੀਗੇ, ਤੇ ਅਰਾਈ ਤੁਹਾਡੀ ਜਿਹੜੀ ਜ਼ਮੀਨ ਸੀਗੀ ਉਹਨੂੰ ਵਾਂਦੇ ਸੀਗੇ ਜਾਂ? ਉਹ ਵਾਹੁੰਦੇ ਸੀ ਜ਼ਮੀਨ। ਆਂਦੇ? ਅੱਛਾ, ਜਾਂ ਅੱਧ ਤੇ ਲੈ ਲੈਣੀ, ਜਾਂ ਮਾਮਲੇ ਤੇ ਲੈ ਲੈਣੀ, ਬਸ ਮਾਮਲੇ। ਅੱਛਾ ਜੀ, ਉਹ ਕਰਦੇ ਕੋਈ ਸਾਡੇ ਪਿੰਡ ਵਿੱਚ 2-3 ਘਰ ਸੀ ਜਿਹੜੇ ਖੇਤੀ ਕਰਦੇ ਸੀ। ਅੱਛਾ, ਨਹੀਂ ਸਾਰੇ ਨੌਕਰੀ ਪੇਸ਼ਾ ਸੀਗੇ। ਅੱਛਾ ਜੀ, ਉਹ ਮੈਨੂੰ ਵੀ ਉਹਨਾਂ ਨੇ ਇੱਥੇ ਨੌਕਰ ਕਰਾਤਾ। ਅੱਛਾ, ਕਿਹਨਾਂ ਨੇ ਕਰਾਇਆ ਸੀ ਤੁਹਾਨੂੰ ਦਿੱਲੀ? ਮੇਰੇ ਭਰਾ ਜੀ ਸੀਗੇ। ਅੱਛਾ, ਗੁਰਭਾਈ ਸਮਝ ਲਓ। ਅੱਛਾ, ਉਹਨਾਂ ਨੇ ਮੈਂ ਇੱਥੇ ਨੌਕਰ ਕਰਾਇਆ। ਅੱਛਾ ਜੀ, ਠੀਕ ਹੈ। ਤੇ ਬਜ਼ੁਰਗੋ, ਅੱਛਾ ਤੁਸੀਂ ਫਿਰ 47 ਦੇ ਵੇਲੇ ਤੁਸੀਂ ਪਿੰਡ ਨਹੀਂ ਸੀ, ਤੁਸੀਂ ਦਿੱਲੀ ਆ ਗਏ ਸੀ? 47 ਦੇ ਵਿੱਚ ਮੈਂ 44 ਚ ਨੌਕਰੀ ਸ਼ੁਰੂ ਕਰਤੀ ਸੀ। ਅੱਛਾ, ਮੈਂ ਦਿੱਲੀ ਸੀਗਾ। ਚੰਗਾ ਜੀ। ਤੇ ਬਜ਼ੁਰਗੋ, ਚਲੋ ਮੈਂ ਫਿਰ ਦਿੱਲੀ 'ਚ ਤੁਸੀਂ ਸੈਂਟਰਲ ਗਵਰਨਮੈਂਟ 'ਚ ਮੁਲਾਜ਼ਮ ਹੋ ਗਏ? ਮੈਂ ਸੈਂਟਰਲ ਗਵਰਨਮੈਂਟ 'ਚ ਹੋਇਆ। ਅੱਛਾ, ਪਹਿਲਾਂ ਮੈਂ CCPN ਸੀਗਾ। ਹਾਂਜੀ, ਬਾਅਦ ਚੋਂ DGSN ਬਣ ਗਿਆ। ਚੰਗਾ ਜੀ, ਚੀਫ ਕੰਟਰੋਲਰ ਪ੍ਰੋਕਿਊਰਮੈਂਟ ਐਂਡ ਸਪਲਾਈ ਸੀ। ਹਾਂਜੀ, ਹਾਂਜੀ, ਫਿਰ ਉਹ ਡਾਇਰੈਕਟਰ ਜਨਰਲ ਸਪਲਾਈ ਐਂਡ ਡਿਸਪੋਜ਼ਲ ਬਣ ਗਿਆ। ਹਾਂਜੀ, ਹਾਂਜੀ, ਤੇ ਮੈਂ ਉਹ ਚ ਲੱਗਾ ਕਿ ਪਹਿਲਾਂ ਸ਼ਾਹਜਹਾਨ ਰੋਡ ਤੇ ਦਫ਼ਤਰ ਸੀ ਸਾਡਾ। ਹਾਂਜੀ, ਹਾਂਜੀ, ਤੇ ਮੈਂ ਗੋਲ ਮਾਰਕੀਟ ਚ ਰਹਿੰਦਾ ਸੀਗਾ। ਆਰਥੋਡਾਕਸ ਚੈਂਬਰੀਆਂ ਸੀਗੀਆਂ। ਹਾਂਜੀ, ਹਾਂਜੀ, ਠੀਕ ਹੈ। ਉੱਥੇ 2 ਤਰ੍ਹਾਂ ਦੀ ਚੈਂਬਰੀ ਸੀਗੀਆਂ, ਇੱਕ ਆਰਥੋਡਾਕਸ, ਇੱਕ ਅਨਆਰਥੋਡਾਕਸ। ਅੱਛਾ ਜੀ। ਜਿਹੜੀਆਂ ਆਰਥੋਡਾਕਸ ਸੀਗੀਆਂ ਉਹ ਗੋਲ ਮਾਰਕੀਟ ਦੇ ਕੋਲ ਸੀਗੀਆਂ, ਜਿਹੜੀਆਂ ਅਨਆਰਥੋਡਾਕਸ ਸੀਗੀਆਂ ਉਹ ਗੋਲਡਾਖਣ ਦੇ ਕੋਲ ਸੀਗੀਆਂ। ਅੱਛਾ ਜੀ। ਜਿਹੜੀਆਂ ਅੱਜ ਕੱਲ ਖੜਕ ਸਿੰਘ ਮਾਰਗ ਬਣਿਆ, ਬਾਬਾ ਖੜਕ ਸਿੰਘ ਮਾਰਗ ਹੈਗਾ, ਠੀਕ ਹੈ। ਤੇ ਬਜ਼ੁਰਗ, ਚੰਗਾ ਜੀ, ਅਸੀਂ ਦੋਨੋਂ ਜਗ੍ਹਾ ਮੈਂ ਰਿਹਾ। ਅੱਛਾ ਜੀ। ਜਿਹਨਾਂ ਨੇ ਮੈਂ ਨੌਕਰ ਕਰਾਇਆ ਉਹ ਆਰਥੋਡਾਕਸ ਚੈਂਬਰ ਚ ਰਹਿੰਦੇ ਸੀ। ਅੱਛਾ ਜੀ। ਉਹ ਭਰਾ ਜੀ ਉਹਨੇ ਰੋਟੀਆਂ ਖਲਾਈਆਂ, ਸਭ ਕੁਝ ਕਰਾਇਆ। ਮੈਨੂੰ ਬਿਲਕੁਲ ਭਰਾਵਾਂ ਵਾਲੇ ਹਿਸਾਬ ਸੀ ਸਾਡਾ। ਅੱਛਾ ਜੀ। ਫਿਰ ਮੈਂ ਕਾਫੀ ਦੇਰ ਬਾਅਦ ਮੈਂ ਕਿਹਾ ਭਰਾ ਜੀ ਵੀ ਹੁਣ ਮੈਨੂੰ ਅਲੱਗਾ ਕਰ ਦੇ। ਹਾਂਜੀ, ਹਾਂਜੀ। ਮੈਂ ਫਿਰ ਉੱਥੋਂ ਚੱਲਣਾ ਪਹਾੜਗੰਜ, ਜੋ ਹੋਟਲ ਸੀਗੇ ਪੰਡਤਾਂ ਦੇ। ਚੰਗਾ ਜੀ। ਮੈਂ ਚੁੱਕੇ ਮੈਂ ਪੱਕਾ ਵੈਸ਼ਨੂ ਸੀਗਾ। ਅੱਛਾ, ਠੀਕ ਹੈ ਜੀ, ਠੀਕ ਹੈ। ਤੇ ਉੱਥੇ ਰੋਟੀ ਖਾਣੀ, ਉੱਥੋਂ ਖਾ ਕੇ ਪੈਦਲ ਜਾਣਾ ਜੀ ਕਨਾਟ ਪਲੇਸ। ਹਾਂਜੀ, ਕਨਾਟ ਪਲੇਸ ਤੋਂ ਉੱਥੋਂ ਕੁਛ ਮਠਿਆਈ ਖਾ ਲੈਣੀ। ਅੱਛਾ ਜੀ। ਉਹ ਖਾਂਦੇ ਜਾਣਾ ਤਾਂ ਸਿੱਧਾ ਕਰਜ਼ਨ ਰੋਡ ਤੋਂ ਅੱਜ ਕੱਲ ਕਸੂਰਬਾ ਨਗਰ ਜਿਹੜੀ ਹੈਗੀ ਕਸੂਰ KG ਮਾਰਗ, ਕਸਤੂਰਬਾ ਗਾਂਧੀ ਮਾਰਗ, ਜਾਂਦੇ ਜਾਂਦੇ ਸਿੱਧਾ ਇੰਡੀਆ ਗੇਟ ਤੋਂ ਜਾ ਕੇ ਸ਼ਾਹਜਹਾਨ ਰੋਡ ਕਰ ਲੈਣੀ। ਅੱਛਾ ਜੀ।
ਅੱਛਾ ਬਜ਼ੁਰਗੋ, ਤੁਹਾਡੇ ਕੋਲ ਤੇ ਬੜਾ ਸਰਮਾਇਆ ਹੈਗਾ। ਮੈਂ ਤੁਹਾਡੇ ਕੈਰੀਅਰ ਦੀ ਗੱਲਾਂ ਬਾਅਦ ਚ ਪੁੱਛਾਂਗਾ, ਪਹਿਲੇ ਮੈਂ ਥੋੜਾ 47 ਦੇ ਹਵਾਲੇ ਤੋਂ ਗੱਲਾਂ ਕਰਾਂਗਾ। ਤੁਸੀਂ ਜਿਹੜਾ ਸੈਂਟਰਲ ਗਵਰਨਮੈਂਟ ਚ ਰਹੇ ਹੋ 44 ਤੋਂ ਲੈ ਕੇ 47 ਤੱਕ, ਉਦੋਂ ਤੁਹਾਡੇ ਜਿਹੜੇ ਨਾਲ ਕੰਮ ਕਰਨ ਵਾਲੇ ਸੀਗੇ, ਕੋਲੀਗ ਸੀਗੇ, ਮੁਸਲਮਾਨ ਵੀ ਸੀਗੇ ਬਜ਼ੁਰਗੋ? ਮੁਸਲਮਾਨ ਵੀ ਸੀਗੇ, ਅੱਛਾ, ਹਿੰਦੂ ਵੀ ਸੀਗੇ, ਸਿੱਖ ਵੀ ਸੀਗੇ, ਸਾਰੇ ਅੱਛਾ, ਸਿੱਖ ਵੀ ਸੀਗੇ, ਹਿੰਦੂ ਵੀ ਸੀਗੇ। ਸਾਡੀਆਂ 2% ਸਿੱਖਾਂ ਨੂੰ ਨੌਕਰੀ ਮਿਲਦੀ ਸੀ। ਅੱਛਾ, ਰਿਜ਼ਰਵ ਸੀਗੀਆਂ। ਅੱਛਾ, ਅਸੀਂ ਹੋਰ ਜਿਹੜੀ ਸਿੱਖਾਂ ਦੀ ਰਿਜ਼ਰਵ ਪੋਸਟਾਂ ਦੀ ਉਹਦੇ ਅਗੇਂਸਟ ਸਿੱਖਾਂ ਨੂੰ ਭਰਤੀ ਕਰਦੇ ਸੀ। ਅੱਛਾ, ਜਿਸ ਲਈ ਅਸੀਂ ਇੱਥੇ ਆਏ ਹਾਂਜੀ, ਤੇ ਉਹਨਾਂ ਨੇ ਸਿੱਖ ਵੈਕੈਂਸੀ ਦੇ ਅਗੇਂਸਟ ਮੈਨੂੰ ਅਪਾਇੰਟ ਕੀਤਾ। ਅੱਛਾ ਜੀ, ਉਹ ਵਿੱਚ ਇੱਕ ਸਰਟੀਫਿਕੇਟ ਦੇਣਾ ਪੈਂਦਾ ਸੀਗਾ ਹਾਂਜੀ, ਕਿ ਮੈਂ ਰਿਸਪੈਕਟੇਬਲ ਸਿੱਖ ਫੈਮਿਲੀ ਨੂੰ ਬਿਲੋਂਗ ਕਰਦਾ। ਅੱਛਾ, ਜਿੱਦਾਂ ਹੁਣ SC ST ਦਾ ਨਾ, ਹਾਂਜੀ ਹਾਂਜੀ, ਇਹ ਸਰਟੀਫਿਕੇਟ ਮਿਲਦਾ ਸੀ। ਇੱਕ ਜਿਹੜਾ ਹੈਗਾ ਨਾ ਹਨੂਮਾਨ ਮੰਦਿਰ, ਹਾਂਜੀ, ਇਹਦੇ ਕੋਲ ਇੱਕ ਆਨਰੇਰੀ ਮੈਜਿਸਟ੍ਰੇਟ ਸੀਗਾ, ਅੱਛਾ, ਸਰਦਾਰ ਜੀ ਸੀਗੇ ਧੂਪੀਆ ਜੀ। ਧੂਪੀਆ ਜੀ, ਅੱਛਾ, ਧੂਪੀਆ ਜੀ ਕੋਲ ਜਾ ਕੇ ਅਸੀਂ ਕਿਹਾ ਕਿ ਧੂਪੀਆ ਜੀ ਸਾਨੂੰ ਸਰਟੀਫਿਕੇਟ ਬਣਾ ਕੇ ਦਿਓ। ਹਾਂਜੀ, ਉਹਨਾਂ ਨੇ ਸਰਟੀਫਿਕੇਟ ਬਣਾਇਆ, ਹੀ ਬਿਲੋਂਗ ਟੂ ਰਿਸਪੈਕਟੇਬਲ ਸਿੱਖ ਫੈਮਿਲੀ। ਅੱਛਾ ਜੀ, ਉਹਦੇ ਉਹਦੇ ਚ ਮਿਲ ਗਈ। ਤੇ ਹਿੰਦੂਆਂ ਦੀ ਤੇ ਮੁਸਲਮਾਨਾਂ ਦੀ ਕਿੰਨੀ % ਕੋਟਾ ਹੁੰਦਾ ਸੀਗਾ? ਉਹਨਾਂ ਦਾ ਨਹੀਂ ਮੈਨੂੰ ਪਤਾ। ਉਹਨਾਂ ਦਾ ਨਹੀਂ ਪਤਾ, ਠੀਕ ਹੈ। ਤੇ ਮੁਸਲਮਾਨ ਸੀਗੇ ਨਾ ਯਾਦ ਹੈ ਜਿਹੜੇ ਸੀਗੇ ਤੁਹਾਡੇ ਕਲੀਗਸ? ਇੱਕ ਯਕੂਬ ਖਾਨ ਸੀਗਾ, ਅੱਛਾ, ਅਸਿਸਟੈਂਟ ਇੰਚਾਰਜ। ਅੱਛਾ ਜੀ, ਉਸ ਵੇਲੇ ਅਸਿਸਟੈਂਟ ਇੰਚਾਰਜ ਵੀ ਹੁੰਦੇ ਸੀਗੇ, ਅੱਛਾ, ਜਿਹੜੇ ਸੈਕਸ਼ਨ ਅਫਸਰ ਨਹੀਂ ਸੀ ਬਣਦੇ ਹਾਂਜੀ, ਜਾਂ ਜਿਸੇ ਘੱਟ ਕੰਮ ਸੀਗਾ, ਜੋ ਸੀਗਾ ਸੀਨੀਅਰ ਅਸਿਸਟੈਂਟ ਜਿਹੜੇ, ਅਸਿਸਟੈਂਟ ਇੰਚਾਰਜ ਬਣਾਦੇ। ਚੰਗਾ ਜੀ, ਚੰਗਾ। ਯਕੂਬ ਖਾਨ ਸਾਹਿਬ ਸੀਗੇ, ਦਿੱਲੀ ਦੇ ਸੀਗੇ ਉਹ? ਹੈ ਜੀ, ਦਿੱਲੀ ਦੇ ਸੀਗੇ, ਦਿੱਲੀ ਦੇ ਸੀਗੇ। ਅੱਛਾ, ਉਹ ਸਾਰਾ ਦਿਨ ਉਹ ਖਾਈ ਜਾਣਾ ਪਰਦੇ ਕਰਕੇ, ਅੱਛਾ, ਸੁੱਕੀ ਜਾਣਾ ਖਾਈ ਅੱਛਾ ਜੀ, ਠੀਕ ਹੈ। ਪਾਨ ਦੇ ਸ਼ੌਕੀਨ। ਤੇ ਹੋਰ ਵੀ ਸੀਗੇ ਮੁਸਲਮਾਨ ਵੈਸੇ? ਹੋਰ ਵੀ ਸੀਗੇ। ਅੱਛਾ, ਠੀਕ ਹੈ। ਤੇ ਬਜ਼ੁਰਗੋ, 1947 ਜਦੋਂ ਆਈ ਹੈਗੀ ਹੈ, ਉਦੋਂ ਤੁਸੀਂ ਦਿੱਲੀ ਸੀਗੇ? ਮਾਤਾ ਜੀ ਵੀ ਤੁਹਾਡੇ ਦਿੱਲੀ ਸੀਗੇ? ਤੁਹਾਡੇ ਮਾਤਾ ਜੀ ਹਲੇ ਪਿੰਡੇ ਸੀਗੇ। ਪਿੰਡੇ ਸੀਗੇ? ਮਾਤਾ ਜੀ ਕਦੀ ਆ ਜਾਂਦੇ ਸੀ, ਕਦੀ ਚਲੇ ਜਾਂਦੇ ਸੀ। ਤੁਸੀਂ ਵੀ ਵਿੱਚ ਵਿੱਚ ਪਿੰਡ ਚਲੇ ਜਾਂਦੇ ਸੀਗੇ? ਹਾਂ, ਉਹ ਪਰਮਨੈਂਟ ਨਹੀਂ ਰਹੇ ਮੇਰੇ ਕੋਲ ਇੱਥੇ। ਅੱਛਾ, ਘਾਟੋਂ ਨੇ ਪਿੰਡ ਚਲ ਜਾਣਾ ਜੀ, ਫਿਰ ਇੱਥੇ ਆ ਜਾਣਾ। ਇੱਥੇ ਆਉਣ ਤੋਂ ਪਹਿਲਾਂ ਆਉਂਦੇ ਕਾਕਾ ਮੈਨੂੰ ਛੱਡਣ ਕਰ ਜਾਣਾ। ਅੱਛਾ, ਦਿਲ ਨਹੀਂ ਲੱਗਦਾ ਸੀ ਦਿੱਲੀ, ਠੀਕ ਹੈ। ਤੁਸੀਂ ਠੀਕ ਹੈ। ਤੇ ਤੁਸੀਂ ਵੀ ਜਾਂਦੇ ਰਹਿੰਦੇ ਸੀਗੇ ਪਿੰਡ? ਬਿਲਕੁਲ ਜਾਂਦੇ ਸੀ। ਅੱਛਾ, ਛੁੱਟੀ ਲੈ ਕੇ ਜਾਣਾ। ਮੇਰੇ ਕਾਗਜ਼ਾਂ ਵਿੱਚ ਗਵਰਨਮੈਂਟ ਦੇ ਕਾਗਜ਼ਾਂ 'ਚ ਹਾਂਜੀ, ਮੇਰਾ ਪਿੰਡ ਹਾਲ ਤੱਕ ਚੱਕ ਕਲਾਲੀ ਲਿਖਿਆ। ਚੱਕ ਕਲਾਲੀ ਹੈਗਾ, ਨਾਨਕਿਆਂ ਦਾ ਪਿੰਡ ਚੱਲ ਰਿਹਾ ਹੈ ਜੀ, ਚੰਗਾ। ਤੇ ਉਹ 1947 ਚ ਤੁਸੀਂ ਪਿੰਡ ਨਹੀਂ ਗਏ ਫਿਰ? ਮਾਤਾ ਜੀ ਪਿੰਡ 'ਚ ਸੀਗੇ? ਮਾਤਾ ਜੀ ਤੁਹਾਨੂੰ ਚਿੰਤਾ ਤੇ ਹੁੰਦੀ ਹੋਏਗੀ, ਮੇਰੀ ਮਾਤਾ ਜੀ ਹੈਗੇ ਨੇ, ਐ ਸੀਗਾ ਕਿ ਬਈ ਲੜਾਈ ਝਗੜੇ ਪੈ ਰਹੇ ਨੇ? ਉੱਥੇ ਸਾਡੇ ਸਿੱਖਾਂ ਦੇ ਪਿੰਡ ਸੀ, ਆਸੇ ਪਾਸੇ ਸਾਰੇ। ਡਰ ਨਹੀਂ ਸੀਗਾ ਕੋਈ? ਡਰ ਨਹੀਂ ਸੀ। ਠੀਕ ਹੈ। ਤੇ ਤੁਹਾਡੇ ਜਿਹੜੇ ਆਸ-ਪਾਸ ਦੇ ਸੀਗੇ ਪਿੰਡ, ਉਹ ਚਲੇ ਗਏ ਫਿਰ 47 ਜਦੋਂ ਆਈ ਤੇ ਪਾਕਿਸਤਾਨ ਚਲੇ ਗਏ? ਚਲੇ ਗਏ, ਅੱਛਾ। ਤੇ ਉਹਨਾਂ ਪਿੰਡਾਂ 'ਚ ਜਿਹੜੇ ਤੁਸੀਂ ਮੈਨੂੰ ਪਿੰਡ ਗਿਣਾਏ ਨੇ ਤੁਹਾਡੇ ਚੱਕ ਕਲਾਲ ਦੇ ਆਸ-ਪਾਸ, ਉਹਨਾਂ ਪਿੰਡਾਂ 'ਚ ਕੁਝ ਆਈਡੀਆ ਹੈਗਾ ਕਿ ਜਿਹੜੇ ਪਾਕਿਸਤਾਨ ਤੋਂ ਸਿੱਖ ਤੇ ਹਿੰਦੂ ਆਏ, ਉਹ ਕਿਹੜੇ ਇਲਾਕੇ ਤੇ ਲੋਕ ਆ ਕੇ ਬੈਠੇ ਨੇ? ਤਕਰੀਬਨ ਉਹਨੇ ਪਿੰਡਾਂ ਦੇ ਬੰਦੇ ਆ ਗਏ ਜਿਹੜੇ ਉਸ ਪਿੰਡਾਂ ਨੂੰ ਬਿਲੋਂਗ ਕਰਦੇ ਸੀ। ਤੇ ਸਾਡੇ ਇਲਾਕੇ ਚੁੱਕੇ ਮੁਸਲਮਾਨ ਨਹੀਂ ਸੀਗੇ, ਹਾਂਜੀ, ਤੇ ਉਹ ਜ਼ਮੀਨ ਉਹਨਾਂ ਨੂੰ ਮਿਲ ਨਹੀਂ ਸਕਦੀ। ਅੱਛਾ, ਉਹ ਫਿਰ ਜਿਹੜੇ ਪਿੰਡ ਮੁਸਲਮਾਨਾਂ ਦੇ ਸੀਗੇ ਜ਼ਮੀਨ ਖਾਲੀ ਹੋਈ ਹੈ, ਹਾਂਜੀ, ਉਹ ਜ਼ਮੀਨ ਉਹਨਾਂ ਨੂੰ ਲੋਟ ਕੀਤੀ ਹੈ ਰਿਜ਼ਰਵੇਸ਼ਨ ਨੇ। ਜੀ ਜੀ। ਤੇ ਉਹ ਇਸ ਕਰਕੇ ਦੂਜੇ ਪਿੰਡ ਚਲੇ। ਤੇ ਜਿਹੜੇ ਆਸ-ਪਾਸ ਦੇ ਮੁਸਲਮਾਨਾਂ ਦੇ ਜਿਹੜੇ ਪਿੰਡ ਸੀਗੇ, ਉਹਨਾਂ 'ਚ ਕਿਹੜੇ ਇਲਾਕੇ, ਪਾਕਿਸਤਾਨ ਦੇ ਕਿਹੜੇ ਜ਼ਿਲ੍ਹੇ ਦੇ ਮੁਸਲਮਾਨ ਸਿੱਖ, ਹਿੰਦੂ ਸਿੱਖ ਆਏ? ਕੁਝ ਨਹੀਂ ਆਏ? ਸ਼ੇਖੂਪੁਰਾ, ਹਲਾਲਪੁਰ ਵਗੈਰਾ। ਸ਼ੇਖੂਪੁਰੇ ਬਾਹਰ ਵਾਲੇ ਪਾਸਿਓਂ ਆਏ ਨੇ? ਬਾਹਰ ਚੋਂ ਆਏ ਨੇ, ਅੱਛਾ ਜੀ। ਤੇ ਉਹਨਾਂ ਦੇ ਨਾਲ ਫਿਰ ਮਿਲਣਾ ਵਰਤਣਾ ਜਿਹੜੇ ਆਏ ਨੇ ਸੰਤਾਂ? ਉਹਨਾਂ ਦੇ ਨਾਲ ਤਾਂ ਆਪਣੇ ਪੁਰਾਣੇ ਬੰਦੇ ਸੀਗੇ, ਉਹ ਤਾਂ ਬਹੁਤ ਸਾਰੇ। ਅੱਛਾ, ਉਹ ਇਹਨਾਂ ਦੇ ਹੀ ਤੁਹਾਡੇ ਇਲਾਕੇ ਦੇ ਸੀਗੇ? ਬਾਹਰ ਜਦੋਂ ਆਬਾਦ ਹੋਈ ਤਾਂ ਉੱਥੇ ਚਲੇ ਗਏ ਸੀਗੇ? ਆਦੇ ਕਾਲੀ ਦੇ ਨਾਲ ਸੁੰਦਰ ਕਲਾ ਹੈਗਾ, ਹਾਂਜੀ, ਉਸ ਪਿੰਡ ਦੇ ਹੀ ਬੰਦੇ ਸੁੰਦਰ ਕਲਾ ਕੇ ਆਪਣੇ ਆ ਗਏ। ਤੇ ਉਹਨਾਂ ਜ਼ਮੀਨ ਚੁੱਕੇ ਜ਼ਿਆਦਾ ਸੀਗੀ, ਹਾਂਜੀ, ਸੁੰਦਰ ਕਲਾ 'ਚ ਮਿਲੀ, ਕੋਈ ਸਾਡੇ ਪਿੰਡ ਮਿਲ ਗਈ। ਅੱਛਾ, ਕਰਦੇ ਰਹੇ ਏਦਾਂ। ਤੇ ਸੁੰਦਰ ਕਲਾ ਵਾਲਿਆਂ ਨੂੰ ਵੀ ਬਾਹਰ ਆਬਾਦ ਹੋ ਗਈ ਸੀਗੀ? ਅੱਛਾ, ਬਾਹਰ ਗਏ ਹੋਏ ਸੀਗੇ, ਅੱਛਾ ਜੀ, ਠੀਕ ਹੈ, ਠੀਕ ਹੈ, ਸਮਝ ਗਿਆ ਜੀ, ਚੰਗਾ ਜੀ। ਤੇ ਬਜ਼ੁਰਗੋ, ਜਿਹੜਾ ਦਿੱਲੀ ਦਾ ਹਾਲ ਸੁਣਾਓ, 47 ਚ ਤੁਸੀਂ ਕੀ ਕੀ ਵੇਖਿਆ ਦਿੱਲੀ 'ਚ? ਅਸੀਂ ਤਕਰੀਬਨ ਅਮਨ ਅਮਾਨ ਹੀ ਰਿਹਾ ਦਿੱਲੀ 'ਚ। ਅੱਛਾ, ਬਹੁਤ ਘੱਟ-ਵੱਟ ਨਹੀਂ ਹੋਈ ਕੁਝ ਵੀ। ਅੱਛਾ, ਤਕਰੀਬਨ ਅਮਨ ਮਾਰ ਰਿਹਾ। ਅੱਛਾ ਜੀ। ਕਿਉਂਕਿ ਉਹ ਡਿਪਟੀ ਕਮਿਸ਼ਨਰ ਸੀ MS ਰੰਧਾਵਾ, ਹਾਂਜੀ, ਉਸਨੇ ਸੰਭਾਲ ਲਿਆ ਸੀ ਸਾਰਾ। ਰੰਧਾਵਾ ਸਾਹਿਬ ਦੀ ਬੜੀ ਤਾਰੀਫ ਸੁਣੀ ਹੈ ਲੋਕੀ, ਬੜਾ। ਅੱਛਾ ਜੀ। ਤੇ ਇਹ ਜਿਹੜਾ ਪਹਾੜਗੰਜ ਦਾ ਇਲਾਕਾ ਹੈ, ਮੁਸਲਮਾਨਾਂ ਦਾ ਸੀਗਾ? ਕਿਹੜਾ ਇਲਾਕਾ? ਮੁਸਲਮਾਨਾਂ ਦਾ ਪਹਾੜਗੰਜ, ਹਿੰਦੂ ਸਿੱਖ ਵੀ ਸੀਗੇ, ਅੱਛਾ, ਤੇ ਮੁਸਲਮਾਨ ਵੀ ਸੀਗੇ, ਅੱਛਾ। ਤੇ ਇਹ ਅਲਾਉਦੀਨ ਦੀ ਬਗੀਚੀ ਸੀਗੀ। ਅਲਾਉਦੀਨ ਦੀ ਬਗੀਚੀ? ਹਾਂ। ਇਹ ਕਿੱਥੇ ਸੀਗੀ? ਜਿੱਥੇ ਸਲਾਟਰ ਹਾਊਸਿੰਗ ਸੀਗਾ ਨਾ ਪਹਿਲਾਂ। ਅੱਛਾ, ਬੁਚੜਖਾਨਾ ਜਿੱਥੇ ਸੀਗਾ? ਨਾਲ ਹੀ
ਸਦਰ ਬਾਜ਼ਾਰ ਦੇ ਨਾਲ ਸੀ ਹਾਂਜੀ ਸਲਾਟਰ ਹਾਊਸ ਹਾਂਜੀ ਉਹ ਅਲਾਉਦੀਨ ਦੀ ਬਗੀਚੀ ਕਹਿੰਦੇ ਸੀ ਉਹਨੂੰ ਅੱਛਾ ਤੇ ਇੱਧਰ ਵੀ ਪਹਾੜਾਂ ਦੇ ਵਿੱਚ ਵੀ ਮੁਸਲਮਾਨ ਸੀਗੇ ਰਹਿੰਦੇ ਅੱਛਾ ਤੇ ਆਮ ਤੌਰ ਤੇ ਮੁਸਲਮਾਨ ਕੰਪੈਕਟ ਰਹਿੰਦੇ ਸੀ ਸਾਰੇ ਇੱਕੋ ਜਗ੍ਹਾ ਅੱਛਾ ਜੀ ਸ਼ੁਰੂ ਤੋਂ ਹੀ। ਅੱਛਾ ਜੀ ਇਕੱਠੇ ਰਹਿੰਦੇ ਸੀਗੇ ਤੇ ਉਹ ਫਿਰ ਠੀਕ ਰਿਹਾ ਬਹੁਤ ਤੱਕ ਨਵੀਂ ਕਰੀਮ ਨਾਲ ਸੀਗਾ ਨਬੀ ਕਰੀਮ ਕਰੋਲ ਬਾਗ ਦੇ ਇਲਾਕੇ ਚ ਸਾਰਾ ਹਾਂਜੀ ਠੀਕ ਹੈ ਬਹੁਤਾ ਨਹੀਂ ਹੋਇਆ ਬਹੁਤਾ ਨਹੀਂ ਥੋੜ੍ਹਾ ਹੋਇਆ ਜਿਹਾ। ਤੁਸੀਂ ਥੋੜੀ ਦੇਰ ਪਹਿਲੇ ਇੰਟਰਵਿਊ ਤੋਂ ਪਹਿਲੇ ਕੁਝ ਦੱਸ ਰਹੇ ਸੀਗੇ ਜਾਮਾ ਮਸਜਿਦ ਦੇ ਸਾਹਮਣੇ ਇੱਕ ਲੜਾਈ ਜਾਮਾ ਮਸਜਿਦ ਸਾਹਮਣੇ ਹਾਂਜੀ ਇੱਕ ਸਿੱਖਾਂ ਦੇ ਬੱਸ ਬਣਾਈ ਹੋਈ ਸੀਗੀ ਹਾਂਜੀ ਉਹ ਪੈਟਰੋਲ ਕਰਦੇ ਕਰਦੇ ਤੇ ਉਹ ਉਸ ਪਾਸੇ ਨੂੰ ਚਲੇ ਗਏ ਅੱਛਾ ਤੇ ਉੱਥੇ ਜਾਮਾ ਮਸਜਿਦ ਲੜਾਈ ਹੋ ਗਈ ਅੱਛਾ ਜਾਮਾ ਮਸਜਿਦ ਲੜਾਈ ਹੋਈ ਤੇ ਉਹਨਾਂ ਨੇ ਉਹ ਜਿਹੜੇ ਰੱਖੇ ਹੁੰਦੇ ਆ ਨਾ ਬਾਂਸ ਹਾਂਜੀ ਬਾਹਰ ਜਿਹਦੇ ਉੱਪਰ ਪਾਇਆ ਹੁੰਦਾ ਸੀ ਪੋਲੀਥੀਨ ਵਗੈਰਾ ਹਾਂ, ਪੋਲੀਥੀਨ। ਤਰਪਾਲ ਪਾਈ ਹੁੰਦੀ ਹੈ ਤਰਪਾਲ ਹਾਂਜੀ ਹਾਂਜੀ ਤਰਪਾਲ ਪਾਈਆਂ ਸੀਗੀਆਂ ਹਾਂਜੀ। ਉਹ ਤਰਪਾਲਾਂ ਵਾਲੇ ਸਾਰੇ ਉਹਨੇ ਜਿਵੇਂ ਸੀਗੇ ਨਾ ਥੱਲੇ ਦੇ ਬਾਂਸ ਹਾਂਜੀ ਵੱਡੇ ਵੱਡੇ ਚੱਕ ਕੇ ਫਿਰ ਉਹ ਲੜੇ ਬਹੁਤ ਅੱਛਾ ਲੜਾਈ ਹੋਈ ਬਹੁਤ ਸਿੱਖਾਂ ਦੇ ਵੀ ਤਕਰੀਬਨ ਸਾਰੇ ਬੰਦੇ ਫੱਟੜ ਹੋ ਗਏ ਅੱਛਾ। ਇੱਕ ਮੇਰਾ ਦੋਸਤ ਸੀ ਜੋਗਿੰਦਰ ਸਿੰਘ ਅੱਛਾ ਉਹ ਬਚਿਆ ਅੱਛਾ ਤੇ ਉਹਨੂੰ ਮੈਂ ਪੁੱਛਿਆ ਜੋਗਿੰਦਰ ਸਿੰਘ ਵੱਡੇ ਕੋਡੇ ਕੋ ਆਦਮੀ ਕੋਇਆ ਹਾਂਜੀ। ਹਾਂਜੀ ਦੋ ਤਿੰਨ ਦਾ ਤਾਂ ਮੈਨੂੰ ਪਤਾ ਉਹ ਤੋਂ ਬਾਅਦ ਫਿਰ ਨਹੀਂ ਪਤਾ ਕੀ ਹੋਇਆ ਅੱਛਾ ਜੀ ਬਸ ਫਿਰ ਇਹ ਆ ਗਏ ਤੇ ਆ ਕੇ ਤੋਂ ਜਾਂ ਫਿਰ ਜ਼ਮਾਨਤਾਂ ਹੋਈਆਂ ਅੱਛਾ ਇੱਕ ਅਵਤਾਰ ਸਿੰਘ ਕੁਆੜੀਆ ਸੀਗਾ ਇੱਥੇ ਅੱਛਾ ਉਹਨੇ ਜਿੰਨੇ ਬੰਦੇ ਸੀ ਸਾਰੀਆਂ ਜ਼ਮਾਨਤਾਂ ਇਕੱਲੇ ਨੇ ਦਿੱਤੀਆਂ ਐਡਾ ਤਗੜਾ ਆਦਮੀ ਸੀ ਉਹ। ਅੱਛਾ ਜੀ ਕੁਆੜੀ ਸੀਗਾ ਤਕੜਾ ਬੰਦਾ ਸੀਗਾ ਇਹਨਾਂ ਬਹੁਤ ਤਕੜਾ ਹੋ ਵਗਦਾ ਸੀਗਾ ਅੱਛਾ ਤੇ ਜ਼ਮਾਨਤਾਂ ਹੋ ਗਈਆਂ ਸਾਰੀਆਂ ਦੀਆਂ ਜ਼ਮਾਨਤਾਂ ਉਹਨੇ ਜ਼ਮਾਨਤਾਂ ਕਰ ਅੱਛਾ ਜੀ ਤੇ ਇਹ ਜਿਹੜੀ ਬੱਸ ਆ ਰਹੀ ਸੀ ਇਹ ਗੁਰਦੁਆਰਾ ਸੀਸਗੰਜ ਤੋਂ ਆ ਰਹੀ ਸੀਗੀ ਕੁਝ ਅੰਦਾਜ਼ਾ ਤੇ ਪੈਟਰੋਲ ਕਰਦੇ ਕਰਦੇ ਆ ਗਏ ਸਾਰੇ ਅੱਛਾ ਠੀਕ ਹੈ ਜੀ ਹੋਰ ਕੋਈ ਗੱਲ ਨਹੀਂ ਤੁਸੀਂ ਵੱਡੀ ਸੁਣੀ ਲੜਾਈ ਝਗੜੇ ਦੀ ਅੱਗਾਂ ਉਗਾਂ ਲੱਗਦੀਆਂ ਦੇਖੀਆਂ ਤੁਸੀਂ ਕਿਤੇ ਧੂਆਂ ਨਿਕਲ ਰਿਹਾ ਅੱਗ ਲੱਗ ਰਹੀ ਹੈ ਤੁਸੀਂ ਤਾਂ ਨਈ ਦਿੱਲੀ ਦੇ ਇਲਾਕੇ 'ਚ ਰਹਿੰਦੇ ਸੀ ਉੱਥੇ ਤੇ ਨਹੀਂ ਹੋਣੀ ਨਹੀਂ ਦਿੱਲੀ ਸਾਰੀ ਗਵਰਨਮੈਂਟ ਦੇ ਸੀ ਸਰਕਾਰੀ ਸੀਗਾ ਉੱਥੇ ਸਰਕਾਰੀ ਸੀ ਤੁਹਾਨੂੰ ਨਹੀਂ ਇਹਨਾਂ ਲੱਗਿਆ ਤੇ ਬਜ਼ੁਰਗੋ ਜਿਹੜੇ ਪਾਕਿਸਤਾਨ ਤੋਂ ਜਿਹੜੇ ਰੈਫਿਊਜੀ ਆਏ ਨੇ ਤੁਸੀਂ ਵੇਖਿਆ ਨੇ ਆਂਦੇ ਹੋਏ ਦਿੱਲੀ ਆਂਦੇ ਆ ਵਿਚਾਰੇ ਬੜੇ ਮਾਰੇ ਹਾਲਤ ਸੀਗੇ ਦੇਖਿਆ ਤੁਸੀਂ ਉਹਨਾਂ ਦੀ ਹਾਲਤ ਉਹ ਫਿਰ ਜਿਹੜੇ ਕੋਈ ਮੁਸਲਮਾਨਾਂ ਦੇ ਮਕਾਨ ਖਾਲੀ ਸੀਗੇ ਹਾਂਜੀ ਉਹਨਾਂ 'ਚ ਬੈਠ ਗਏ ਆ ਕੇ ਬੈਠ ਗਏ ਅੱਛਾ ਆ ਕੇ ਫਿਰ ਵਿਚਾਰਿਆਂ ਨੇ ਪਰਲੀਆਂ ਤੇ ਆ ਕੇ ਕੰਮ ਸ਼ੁਰੂ ਕੀਤਾ ਅੱਛਾ ਕੰਮ ਵੀ ਸ਼ੁਰੂ ਕੀਤਾ ਹੁਣ ਬਰਾਬਰ ਦਾ ਕੰਮ ਕਰਨਾ ਸੀ ਜਿਹੜੇ ਪਹਿਲੇ ਕੰਮ ਕਰਦੇ ਸੀ ਹਾਂਜੀ ਇਹਨਾਂ ਨੇ ਚੀਨੀ ਵਗੈਰਾ ਜੋ ਸੀ ਸਿਰਫ ਬੋਰੀ ਤੇ ਵੇਚਣੀ ਸ਼ੁਰੂ ਕਰ ਅੱਛਾ ਬੋਰੀ ਵੱਜ ਜਾਏ ਪਾਓ ਉਸੇ ਚੀਨੀ ਜਿਸ ਪਾਓ ਦਿੰਦੇ ਆ ਉਸੇ ਪਾ ਦੇਣੀ ਹੈ ਬੋਰੀ ਤੇ ਸਿਰਫ ਸ਼ੁਰੂ ਕਰਤਾ ਇਹ ਅੱਛਾ। ਬੋਰੀ ਵੱਜ ਗਈ ਉਹੀ ਬਹੁਤ ਆ। ਅੱਛਾ ਜੀ ਹਾਂਜੀ ਉਹ ਫਿਰ ਯੂਨਸ ਨੇ ਕਿਹਾ ਕਿ ਇਹਨੂੰ ਕੁਛ ਨਹੀਂ ਕਹਿਣਾ ਇਹਨੂੰ ਬੰਦੇ ਨੂੰ ਸੇਫ ਜਗ੍ਹਾ ਛੱਡ ਕੇ ਆਓ ਅੱਛਾ ਜੀ ਉਹ ਸੁਰੂ ਨੂੰ ਵਿਚਾਰ ਕੇ ਫਿਰ ਅੱਗੇ ਛੱਡ ਅੱਛਾ ਜੀ ਤੇ ਉਹਦਾ ਹਿੰਮਤ ਸਿੰਘ ਸਿਨਾ ਦਾ ਜਿਹੜਾ ਸੁਭਾਅ ਸੀਗਾ ਤੇ ਉਹਦੀ ਲਿਆਕਤ ਨੇ ਉਹਨੂੰ ਬਚਾ ਲਿਆ ਬਹੁਤ ਲਿਆਕਤ ਸੀਗੇ ਬਹੁਤ ਪੜਿਆ ਅੱਛਾ ਥੋੜੇ ਪੜਿਆ ਸੀ ਲੇਕਿਨ ਉਹਦੀ ਲਿਆਕਤ ਬਹੁਤ ਸੀ ਅੱਛਾ ਜੀ ਤੇ ਉਹ ਲਿਆਕਤ ਨੇ ਉਹਨੂੰ ਬਚਾ ਅਖੀਰ ਦੇ ਲਿਆ ਵਿੱਚ ਉਸ ਬੰਦੇ ਨੇ ਹਾਂਜੀ PhD ਕੀਤੀ ਜੀ ਜੀ ਫਿਲਾਸਫੀ ਚ ਚੰਗਾ ਜੀ ਬਹੁਤ ਵਧੀਆ ਤੇ ਫਿਰ ਸਾਰੀਆਂ ਗੱਲਾਂ ਛੱਡ ਦਿੰਨੇ ਵੀ ਉਹ ਵਿਚਾਰਾ ਕੁਰੂਕਸ਼ੇਤਰ ਦੇ ਵਿੱਚ ਹਾਂਜੀ ਲੱਗ ਗਿਆ ਪ੍ਰੋਫੈਸਰ ਇਹ ਚੰਗਾ ਜੀ ਹੈਡ ਆਫ ਦੀ ਡਿਪਾਰਟਮੈਂਟ ਬਣ ਗਿਆ ਉਹ। ਜੀ ਜੀ ਉਹਨੂੰ ਜਿਹੜੇ ਮਕਾਨ ਬਣਿਆ ਸੀ 3-4 ਕਮਰੇ ਦਾ ਉਹ ਸਾਰੇ ਬੱਚਿਆਂ ਨੂੰ ਟਿਊਸ਼ਨ ਪੜਾਉਂਦਾ ਸਭ ਕੁਝ ਪੜਾਉਂਦਾ ਮੁਫਤ ਪੜਾਉਂਦਾ ਸੀ ਅੱਛਾ ਜੀ ਔਰ ਬੱਚਿਆਂ ਨੂੰ ਦਿੱਤਾ ਸੀ ਸਿਰਫ ਆਪਣੇ ਕੋਲ ਇੱਕ ਕਮਰਾ ਰੱਖਿਆ ਸੀ ਬੰਦਾ ਤਾਲੀਮ ਨੂੰ ਇਹਨਾਂ ਬਹੁਤ ਅੱਛਾ ਆਦਮੀ ਸੀ। ਬਹੁਤ ਨੇਕ ਆਦਮੀ ਇਹਨਾਂ ਸਲਾਮ ਹੈ ਜੀ ਸਿਨਾ ਸਾਹਿਬ ਨੂੰ ਵੀ ਤੇ ਠੀਕ ਹੈ ਬਜ਼ੁਰਗੋ ਮੈਂ ਤੁਹਾਡੇ ਕੋਲ ਇੱਕ ਵਾਰੀ ਹੋਰ ਇੰਟਰਵਿਊ ਲਵਾਂਗਾ ਤੁਹਾਡੀ ਤੇ ਲਾਈਫ ਦੀ ਜਿਹੜੀ ਸਟੋਰੀ ਹੈ ਬੜੀ ਜ਼ਿਆਦਾ ਹੈਗੀ ਹੈ ਅੱਜ ਤੇ ਥੋੜਾ ਤੁਹਾਡੇ ਕੋਲ ਵੀ ਟਾਈਮ ਘੱਟ ਹੈ ਬਜ਼ੁਰਗੋ ਮੈਂ ਤੁਹਾਡੇ ਤੋਂ ਗੁਜ਼ਾਰਿਸ਼ ਕਰਾਂਗਾ ਕਿ ਤੁਹਾਡੀ ਜਿਹੜੀ ਹੈ ਆਵਾਜ਼ ਹੈਗੀ ਹੈ ਨਾ ਇਹ ਬਜ਼ੁਰਗੋ ਪਾਕਿਸਤਾਨ ਵੀ ਜਾਏਗੀ ਸਭ ਜਗ੍ਹਾ ਪਹੁੰਚ ਜਾਏਗੀ ਤੇ ਜਿੰਨਾ ਜਿੰਨਾ ਬੰਦਿਆਂ ਦੇ ਤੁਸੀਂ ਨਾਂ ਲਏ ਨੇ ਤੁਹਾਡੇ ਜਿਹੜੇ ਸ਼ਾਹ ਸਾਹਿਬ ਸੀਗੇ ਵਾਈਸ ਹੈਡ ਜਿਹੜੇ ਡਿਪਟੀ ਹੈਡ ਮਾਸਟਰ ਸੀਗੇ ਤੁਹਾਡੇ ਜਿਹੜੇ ਕਿਤਾਬਾਂ ਵਾਲੇ ਦੋ ਸੀਗੇ ਅਤਾ ਮੁਹੰਮਦ ਤੇ ਉਹਦਾ ਭਰਾ ਤੇ ਤੁਹਾਡਾ ਜਿਹੜਾ ਕਲਾਸ ਫੈਲੋ ਸੀਗਾ ਜਿਹਨੂੰ ਤੁਸੀਂ ਚਪੇੜ ਨਹੀਂ ਮਾਰੀ ਆਪੇ ਚਪੇੜ ਖਾ ਲਈ ਇਹ ਸਾਰੇ ਬੰਦੇ ਜਿਹੜੇ ਨੇ ਉਹ ਨਹੀਂ ਹੋਣਗੇ ਤੇ ਉਹਨਾਂ ਦੀ ਔਲਾਦਾਂ ਹੋਣਗੀਆਂ ਉਹਨਾਂ ਤੱਕ ਆਵਾਜ਼ ਜਾਏਗੀ ਤੇ ਤੁਸੀਂ ਕੋਈ ਸੁਨੇਹਾ ਦਿਓ ਉਹਨਾਂ ਵਾਸਤੇ ਇੱਕ ਇੱਕ ਕਰਕੇ ਸਾਰਿਆਂ ਦੇ ਬਾਰੇ ਵਿੱਚ ਬੋਲੋ ਕਿਤੇ ਨਾ ਬਸ ਉਹਨਾਂ ਦੀ ਹਾਂਜੀ ਪਿਆਰ ਸੀਗਾ ਸਾਰਿਆਂ ਦਾ ਅੱਛਾ ਜੀ ਕਿਸੇ ਨੇ ਕੋਈ ਐਸੀ ਗੱਲ ਨਹੀਂ ਵੀ ਹਿੰਦੂ ਮੁਸਲਮਾਨ ਹੈ ਸਿੱਖ ਹੈ ਕੋਈ ਹੈ ਹਾਂਜੀ ਨਹੀਂ, ਦਿਲੀ ਪਿਆਰ ਸੀਗਾ ਇਨਸਾਨੀਅਤ ਸੀਗੀ ਅੱਛਾ ਜੀ ਤੇ ਕਦੀ ਯਾਦ ਆਈ ਆਪਣੇ ਦੋਸਤਾਂ ਦੀ ਕਿਤਾਬਾਂ ਕਦੀ ਵੱਲ ਯਾਦ ਆ ਜਾਂਦੀ ਹੈ ਕਦੀ ਤਾਂ ਪੁਰਾਣੀਆਂ ਗੱਲਾਂ ਕਦੀ ਜਿੱਤੇ ਆ ਜਾਂਦੀਆਂ ਅੱਛਾ ਜੀ ਤਾਂ ਬਹੁਤ ਹੀ ਮੈਂ ਤਾਂ ਵੈਸੇ ਬਹੁਤ ਯਾਦ ਰੱਖਦਾ ਨਹੀਂ ਹਾਂਜੀ ਕਿਉਂਕਿ ਮੈਂ ਥੋੜਾ ਦੁਨੀਆ ਤੋਂ ਅਲੱਗ ਹੀ ਹਾਂ ਅੱਛਾ ਜੀ ਮੈਂ ਆ ਮਕਾਨ ਲਿਆ ਆ ਹਾਂਜੀ ਇਹ ਮੈਂ ਆਪਣੇ ਨਾਲ ਲਿਆ ਸੀ ਜੀ ਜੀ
ਨਿਰਵਾਣ ਵਿਹਾਰ ਦਾ ਮੇਰਾ ਆਪਣਾ ਸੀਗਾ। ਬੜਾ ਅੱਛਾ ਇਲਾਕਾ ਹੈ ਇਹ ਜੀ। ਮਕਾਨ ਮੈਂ ਖਰੀਦਿਆ ਆ ਜੀ ਬਹੁਤ ਅੱਛਾ। ਬਾਕੀ ਬੱਚਿਆਂ ਨੂੰ ਪੈਸੇ ਦਿੱਤੇ ਸੀਗੇ, ਹਾਂਜੀ। ਉਹਨਾਂ ਨੇ ਆਪਣੇ ਬਣਾ ਲਏ। ਇਹ ਮਕਾਨ ਮੈਂ ਆਪਣੇ ਲੜਕੇ ਨੂੰ ਜਿਹੜੇ ਤੁਹਾਨੂੰ ਪਹਿਲਾਂ ਮਿਲੇ ਸੀ ਨਾ, ਹਾਂਜੀ ਹਾਂਜੀ। ਉਸ ਦੇ ਨਾਲ ਰਜਿਸਟਰੀ ਕਰਵਾਤੀ। ਅੱਛਾ ਜੀ ਬਹੁਤ ਅੱਛਾ। ਆਪਣੇ ਹੁੰਦੇ ਬਜ਼ੁਰਗ ਬਹੁਤ ਅੱਛੇ। ਤੇ ਮੈਂ ਹੁਣੇ ਹੋਰ ਸਾਰੀ ਗੱਲਾਂ ਕਰਾਂਗਾ। ਤੇ ਬਜ਼ੁਰਗੋ ਮੈਨੂੰ ਇੱਕ ਗੱਲ ਦੱਸ ਦਿਓ ਸੁਨੇਹਾ ਤੋਂ ਪਹਿਲੇ, ਇਹ ਤੁਸੀਂ ਕਹਿ ਰਹੇ ਸੀਗੇ ਕਿ ਜਿਹੜੇ ਕਿਤਾਬਾਂ ਵਾਲੇ ਸੀ ਇਹਨਾਂ ਨੂੰ ਜਾਣ ਨਹੀਂ ਦੇ ਰਹੇ ਸੀਗੇ 47 ਵੇਲੇ, ਇਹ ਗੱਲ ਦੱਸ ਦਿਓ ਜਰਾ। ਇਹਨਾਂ ਨੂੰ ਬਹੁਤ ਪਿਆਰੇ ਵਾਲੇ ਬੰਦੇ ਸੀ। ਅੱਛਾ। ਕਿਉਂਕਿ ਹਰ ਇੱਕ ਬੱਚੇ ਦੀ ਮਦਦ ਕਰਦੇ ਸੀ, ਗਰੀਬ ਜੀ ਤੇ ਖਾਸ ਤੌਰ ਤੇ ਮਦਦ ਕਰਦੇ ਸੀ। ਅੱਛਾ ਜੀ। ਕਿਸੇ ਪੈਸੇ ਨਹੀਂ ਵੀ ਕਾਪੀਆਂ ਚਾਹੀਦੀਆਂ, ਕਿਤਾਬਾਂ ਚਾਹੀਦੀਆਂ, ਹਾਂਜੀ ਦੇ ਦਿੰਦੇ ਸੀ ਉਹਨਾਂ ਨੂੰ। ਅੱਛਾ ਜੀ। ਬਾਅਦ ਚ ਲੋਕ ਪੈਸੇ ਵਾਪਸ ਕਰ ਦਿੰਦੇ ਸੀ, ਪੈਸੇ ਦਿੰਦੇ ਸੀ। ਅੱਛਾ ਜੀ। ਰੀਪੇਮੈਂਟ ਤਾਂ ਅਸੀਂ ਕਰਦੇ ਸੀ। ਹਾਂਜੀ। ਲੇਕਿਨ ਸਾਡਾ ਇਹ ਸਾਥ ਦਿੰਦੇ ਸੀ, ਪੈਸੇ ਲੋੜ ਜਦੋਂ ਹੁੰਦੀ ਸੀ ਕਿਤਾਬ ਦੇ ਦਿੰਦੇ ਸੀ। ਅੱਛਾ ਜੀ। ਤੇ ਫਿਰ ਲੋਕ ਇਸ ਵਾਸਤੇ ਚੁੱਕੇ ਬਹੁਤ ਹਰਮਨ ਪਿਆਰੇ ਸੀਗੇ। ਅੱਛਾ ਜੀ। ਲੋਕ ਕਹਿੰਦੇ ਸੀ ਤੁਸੀਂ ਨਾ ਜਾਓ, ਤੁਸੀਂ ਰਹਿ ਜਾਓ। ਹਾਏ ਫਿਰ ਚਲੇ ਗਏ। ਹਾਂ, ਉਹਨਾਂ ਦੀ ਬਰਾਦਰੀ ਚਲੀ ਗਈ ਤੇ ਫਿਰ ਉਹ ਵੀ ਚਲੇ ਗਏ ਪਿੱਛੇ ਪਿੱਛੇ, ਲੋਕਾਂ ਨੇ ਰੋਕਿਆ ਇਹਨਾਂ ਨੂੰ ਜਾਣ। ਇਹ ਗੱਲ ਤੁਹਾਨੂੰ ਕਿਨੇ ਮਾਤਾ ਜੀ ਦੱਸਦੇ ਸੀਗੇ, ਤੁਹਾਡੇ ਦੋਸਤ? ਨਹੀਂ, ਤਾਂ ਮੈਨੂੰ ਸਮਝਦਾ ਸੀ ਨਹੀਂ, 10ਵੀਂ ਤੱਕ ਮੈਂ ਪੜ੍ਹਦਾ ਸੀ। ਅੱਛਾ। ਇੰਨੀ ਤੱਕ ਤਾਂ ਸਮਝੀ ਮੈਂ ਗੱਲ। ਅੱਛਾ ਜੀ, ਠੀਕ ਹੈ ਜੀ, ਠੀਕ ਹੈ। ਅੱਛਾ ਬਜ਼ੁਰਗੋ, ਚਲੋ ਲਾਸਟ ਵਿੱਚ ਇੱਕ ਇਹ ਵੀ ਗੱਲ ਦੱਸ ਦਿਓ, ਮੁਸਲਮਾਨਾਂ ਦੀ ਕੋਈ ਮਸਜਿਦ ਸੀਗੀ ਤੁਹਾਡੇ ਆਸ-ਪਾਸ, ਕੋਈ ਅੱਛੀ ਮਸਜਿਦ? ਅੱਛੀ ਮਸਜਿਦ ਬੰਗੀ ਮਸਜਿਦ ਸੀ ਸਾਡੇ। ਬੰਗੇ ਸੀਗੀ ਮਸਜਿਦ? ਬੰਗੇ ਸੀਗੀ। ਬੰਗੇ ਦੇਖੀ ਤੁਸੀਂ ਮਸਜਿਦ? ਬੰਗੇ ਦੇਖੇ, ਮੇਰੇ ਸਕੂਲ ਸੀਗਾ ਪ੍ਰਾਇਮਰੀ ਸਕੂਲ। ਹਾਂਜੀ। ਉਹਦੇ ਸਾਹਮਣੇ ਮਸਜਿਦ ਸੀਗੀ। ਮਸਜਿਦ ਸੀਗੀ। ਉਹ ਬਾਅਦ ਚ ਇਹਨਾਂ ਨੇ ਗੁਰਦੁਆਰਾ ਬਣਾ ਲਿਆ। ਅੱਛਾ, ਗੁਰਦੁਆਰਾ ਸਾਹਿਬ ਬਣਾ ਲਿਆ। ਉਹ ਚਲੇ ਗਏ ਨਹੀਂ ਗੁਰਦੁਆਰਾ। ਅੱਛਾ ਜੀ, ਅੱਛਾ। ਤੇ ਚੰਗਾ ਜੀ। ਹੋਰ ਇਹਨਾਂ ਦੇ ਕਬਰਿਸਤਾਨ ਵਗੈਰਾ ਵੀ ਸੀਗੇ? ਕਬਰਿਸਤਾਨ ਤਾਂ ਹੋਣੇ, ਜਿੱਥੇ ਰਹਿੰਦੇ ਉੱਥੇ ਮਰਦੇ ਬੰਦੇ। ਅੱਛਾ ਜੀ। ਮਰਨ ਵਾਲਿਆਂ ਦਾ ਕਬਰਿਸਤਾਨ ਸੀਗਾ। ਨਹੀਂ ਮਰਨਾ। ਤੇ ਬਜ਼ੁਰਗੋ, ਕਦੀ ਕਿਸੇ ਦੀ ਚਲੋ ਤੁਹਾਡੇ ਪਿੰਡ ਚ ਤੇ ਰਲੇ ਮਿਲੇ ਨਹੀਂ ਸੀਗੇ, ਪਰ ਵੈਸੇ ਖੁਸ਼ੀ ਗਮੀ ਚ ਸ਼ਾਮਲ ਹੋ ਜਾਂਦੇ ਸੀਗੇ ਸਾਰੇ ਇੱਕ ਦੂਜੇ ਦੀ? ਹੁੰਦੇ ਸੀਗੇ। ਕੋਈ ਭਰਾਵਾਂ ਵਾਲੀ ਗੱਲ, ਕੋਈ ਐਸੀ ਗੱਲ ਹੀ ਨਹੀਂ ਸੀ ਸਾਡੇ ਚ। ਅੱਛਾ ਜੀ। ਇਹ ਮੁਸਲਮਾਨਾਂ में हिंदुओं में सिख है। ਅੱਛਾ ਜੀ। ਕੋਈ ਗੱਲ ਨਹੀਂ ਸੀ, ਹੁੰਦੀ ਪਿਆਰ ਸੀਗਾ ਸਾਰਾ। ਅੱਛਾ ਜੀ। ਇਹ ਤਾਂ ਪਤਾ ਨਹੀਂ ਲੀਡਰ ਨੇ ਆ ਕੇ ਕੀ ਕੀਤਾ ਸਾਰਾ, ਹਾਂਜੀ। ਹਿੰਦੁਸਤਾਨ ਦਾ ਡਿਵੀਜ਼ਨ ਕਰਵਾਤਾ ਜੀ। ਨਹੀਂ ਤਾਂ ਕੋਈ ਗੱਲ ਹੀ ਨਹੀਂ ਸੀ। ਅੱਛਾ ਜੀ। ਤੇ ਬਜ਼ੁਰਗੋ, ਜੇ ਤੁਹਾਨੂੰ ਤੁਹਾਡਾ ਜਿਹੜਾ ਫਰੈਂਡ ਸੀਗਾ ਕਲਾਸ ਫੈਲੋ, ਉਹਦੇ ਬੱਚੇ ਤੁਹਾਨੂੰ ਕਹਿਣ ਕਿ ਆਓ ਬਾਬਾ ਜੀ ਪਾਕਿਸਤਾਨ ਸਾਡੇ ਘਰ ਰਹੋ, ਤੇ ਬਸ਼ੀਰ ਅਹਿਮਦ ਨਾ ਦੱਸਿਆ, ਬਸ਼ੀਰ ਅਹਿਮਦ ਦੇ ਬੱਚੇ ਬੋਲਣ, ਜਾਂ ਬਸ਼ੀਰ ਅਹਿਮਦ ਸਾਹਿਬ ਰੱਬ ਨੇ ਉਹਨਾਂ ਨੂੰ ਵੀ ਸਾਵਾਂ ਦਿੱਤੀਆਂ ਹੋਣ, ਤੇ ਤੁਸੀਂ ਜਾਓਗੇ ਉਹਨਾਂ ਦੇ ਮਿਲਣਾ ਚਾਹੋਗੇ? ਨਹੀਂ, ਅਸੀਂ ਤਾਂ 93 ਸਾਲ ਦੇ ਚੱਲਦੇ ਪਏ ਹਾਂ। ਤੁਸੀਂ ਬਹੁਤ ਕਾਇਮ ਹੋ ਜੀ, ਤੇ ਰੱਬ ਤੁਹਾਨੂੰ ਬਹੁਤ ਸਿਹਤਾਂ ਬਖਸ਼ੇ। ਤੇ ਬਸ ਲਾਸਟ ਵਿੱਚ ਕੁਝ ਸੁਨੇਹਾ ਦਿਓ ਇਸ ਨਈ ਪੀੜ੍ਹੀ ਵਾਸਤੇ ਦਿਓ ਕਿ ਦੇਖੋ, ਹਾਂਜੀ, ਪਰਮਾਤਮਾ ਨੂੰ ਯਾਦ ਰੱਖੋ ਜੀ, ਪਰਮਾਤਮਾ ਦੀ ਭਗਤੀ ਕਰੋ ਜੀ, ਪ੍ਰੇਮਾ ਭਗਤੀ ਮੰਗੋ ਜੀ, ਖਲਕ ਦੀ ਸੇਵਾ ਕਰੋ। ਬਹੁਤ ਅੱਛੇ, ਬਹੁਤ ਅੱਛੇ। ਕਿਉਂਕਿ ਹਾਂਜੀ, ਫਰੀਦ ਸਾਹਿਬ ਨੇ ਲਿਖਿਆ, ਹਾਂਜੀ, ਖਾਲਕ में खालक। ਅੱਛਾ ਜੀ। ਖਾਲਕ ਵਿੱਚ ਇੱਕ ਖੁਦਾ ਹੈ। ਅੱਛਾ। ਖੁਦਾ ਵਿੱਚ ਖਾਲਕ ਹੈ। ਵਾਹ ਜੀ ਵਾਹ, ਬਹੁਤ ਅੱਛੇ ਜੀ, ਬਹੁਤ ਅੱਛੇ। ਤੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਬਜ਼ੁਰਗੋ, ਤੇ ਤੁਸੀਂ ਬਹੁਤ ਅੱਛੇ ਤਰੀਕੇ ਨਾਲ ਗੱਲ ਨੂੰ ਖਤਮ ਕੀਤਾ। ਤੁਹਾਡੇ ਕੋਲ ਫੇਰ ਆਵਾਂਗੇ, ਤੁਹਾਡੇ ਕੋਲ ਬੜੀਆਂ ਗੱਲਾਂ ਨੇ। ਮਾਰੇ ਜੇ ਹਲੇ ਮੈਂ ਹਲੇ ठीक है, मेरा दिमाग ठीक है। हाँ जी। मेरी याददाश्त बहुत ही खराब नहीं, बहुत अच्छी है। हाले जुबान भी मेरी तकरीबन ठीक चल रही है। हाँ जी। ਤੇ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀਆਂ ਕਲਾਮਾਂ 'ਚ ਰੱਖੇ, ਤੁਹਾਨੂੰ ਬਹੁਤ ਅੱਛੀ ਸਿਹਤ ਬਖਸ਼ੇ, ਤੁਹਾਡਾ ਆਸ਼ੀਰਵਾਦ ਸਾਡੇ ਉੱਤੇ ਰਹੇ, ਇਹ ਅਸੀਂ ਦੁਆ ਰੱਬ ਤੋਂ ਅਰਜ਼ ਕਰਦੇ ਹਾਂ। ਬਹੁਤ ਬਹੁਤ ਮਿਹਰਬਾਨੀ ਬਜ਼ੁਰਗੋ, ਤੁਸੀਂ ਟਾਈਮ ਦਿੱਤਾ, ਬਹੁਤ ਸ਼ੁਕਰੀਆ, ਧੰਨਵਾਦ, ਥੈਂਕ ਯੂ ਜੀ।